ਮਿਸਲ ਸਤਲੁਜ ਵੱਲੋਂ ਬਠਿੰਡਾ ਵਿਖੇ ਇੱਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਮਿਸਲ ਸਤਲੁਜ ਦੇ ਵੱਖ-ਵੱਖ ਨੁਮਾਇੰਦਿਆਂ ਨੇ ਹਿੱਸਾ ਲਿਆ। ਇਸ ਮੌਕੇ ਮਿਸਲ ਸਤਲੁਜ ਦੇ ਪ੍ਰਧਾਨ ਸਰਦਾਰ ਅਜੈਪਾਲ ਸਿੰਘ ਬਰਾੜ ਨੇ ਆਪਣੇ ਵਿਚਾਰ ਸਾਂਝੇ ਕੀਤੇ। ਪੰਜਾਬ ਦੀ ਜ਼ਮੀਨੀ ਸਥਿਤੀ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਪੰਜਾਬ ਨੂੰ ਦਰਪੇਸ਼ ਕਈ ਗੰਭੀਰ ਸਮੱਸਿਆਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਗੁਰੂ ਮਹਾਰਾਜ ਦੀ ਬਖਸ਼ੀ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਗੱਲ ਤਾਂ ਬਹੁਤ ਧੰਨਵਾਦ ਕਿ ਤੁਸੀਂ ਇੰਨੀ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ, ਉਹ ਵੀ ਐਤਵਾਰ ਦੇ ਦਿਨ, ਜਦੋਂ ਬਹੁਤ ਸ਼ਹਿਰ ਦੇ ਲੋਕ ਜਿਹੜੇ ਹੈਗੇ ਉਹਨਾਂ ਨੂੰ ਤਾਂ ਖਾਸ ਕਰਕੇ ਉਹੀ ਇੱਕ ਦਿਨ ਮਿਲਦਾ ਹੁੰਦਾ ਕਿ ਆਪਦੇ ਰੁਝੇਵਿਆਂ 'ਚੋਂ, ਕੰਮਕਾਰ 'ਚੋਂ, ਪਰਿਵਾਰ ਦਾ ਕੋਈ ਕੰਮ ਕਰ ਸਕਣ ਜਾਂ ਸਮਾਜ ਦੇ ਕਿਸੇ ਹੋਰ ਜਗ੍ਹਾ ਜਾ ਸਕਣ। ਤੁਸੀਂ ਸਮਾਂ ਕੱਢਿਆ, ਇਸ ਗੱਲ ਤੇ ਅਸੀਂ ਮਿਸਲ ਤੋਂ ਸਾਰੇ ਤੁਹਾਡੇ ਧੰਨਵਾਦੀ ਹਾਂ। ਉਦੋਂ ਵੱਡੀ ਗੱਲ ਹੈ ਕਿ ਇਹ ਵੀ ਪਤਾ ਲੱਗਦਾ ਕਿ ਵੀ ਆਪਾਂ ਸਭ ਲੋਕ ਕਿੰਨਾ ਚਾਹੁੰਦੇ ਹਾਂ ਕਿ ਕੋਈ ਕਿਸੇ ਤਰੀਕੇ ਦਾ ਕੋਈ ਆਪਾਂ ਹੱਲ ਕੱਢ ਸਕੀਏ, ਕਿਸੇ ਤਰੀਕੇ ਨਾਲ ਉਸ ਰਾਹ 'ਤੇ ਤੁਰ ਸਕੀਏ। ਇਸ ਰਾਹ 'ਤੇ ਕਿਵੇਂ ਤੁਰੇ ਜਾਂ ਕੀ ਤੁਰੇ, ਉਹਦਾ ਥੋੜ੍ਹਾ ਜਿਹਾ ਸਫ਼ਰ ਦੀ ਮੈਂ ਗੱਲ ਕਰਨਾ ਚਾਹੁੰਦਾ ਕਿ ਮੇਰਾ ਜਿਹੜਾ ਜਿਹਨੂੰ ਆਪਾਂ ਕਹਿੰਦੇ ਆਰਥਿਕ ਜੀਵਨ ਕਹਿ ਲਓ ਕਿ ਵੀ ਜਿਹੜਾ ਕਮਾਈ ਜਦੋਂ ਕੀਤੀ ਜਾਂ ਜਦੋਂ ਮੈਂ ਜਿਹਨੂੰ ਆਪਾਂ ਕੋਈ ਰੁਜ਼ਗਾਰ ਕਹਿੰਦੇ ਆ, ਉਹ ਜ਼ਿਆਦਾਤਰ ਕਾਰਪੋਰੇਟ ਸਰਕਲਸ 'ਚ ਜਾਂ ਆਪਦੇ ਬਿਜ਼ਨਸ 'ਚ ਨਿਕਲੇ। 1992 ਦੇ ਵਿੱਚ ਮੈਂ ਬਿਜ਼ਨਸ ਸਕੂਲ ਖ਼ਤਮ ਕਰਕੇ ਮੋਟਰੋਲਾ ਚਲਾ ਗਿਆ। ਉਸ ਤੋਂ ਬਾਅਦ ਸਿਟੀ ਬੈਂਕ ਅਤੇ ਇਹਨਾਂ ਆਰਗੇਨਾਈਜੇਸ਼ਨਸ 'ਚ ਮੈਂ ਉੱਚ ਪੱਧਰੀ ਲੈਵਲ ਤੱਕ ਕੰਮ ਕੀਤਾ। ਸਾਨੂੰ ਸੀਨੀਅਰ ਮੈਨੇਜਮੈਂਟ 'ਚ ਲੈ ਲੈਂਦੇ ਸੀਗੇ ਅਤੇ ਉਸ ਤਰੀਕੇ ਨਾਲ ਮੈਂ ਵਰਲਡ ਓਵਰ ਹੀ ਕਈ ਜਗ੍ਹਾ 'ਤੇ ਕੰਮ ਕੀਤਾ। ਉਸ ਤੋਂ ਬਾਅਦ ਆਪਦੇ ਵਪਾਰ 'ਚ ਆ ਗਿਆ, ਆਪਦੀ ਇੰਡਸਟਰੀ ਰਨ ਕੀਤੀ, ਆਪਦਾ ਕਾਰੋਬਾਰ ਕੀਤਾ। ਹਾਲਾਂਕਿ ਉਹ ਐਗਰੀਕਲਚਰ ਨਾਲ ਰਿਲੇਟਡ ਸੀ ਬਹੁਤ ਹੱਦ ਤੱਕ, ਪਰ ਫਿਰ ਵੀ ਇੰਡਸਟਰੀ ਇੱਕ ਇੰਡਸਟਰੀ ਹੁੰਦੀ ਆ, ਉਹ ਉਸ ਤਰੀਕੇ ਨਾਲ ਹੀ ਚੱਲਦੀ ਹੈਗੀ। ਮੇਰੇ ਮਨ 'ਚ ਹਮੇਸ਼ਾ ਇਹ ਹੁੰਦਾ ਸੀਗਾ ਕਿ ਵੀ 44-45 ਸਾਲ ਦੀ ਉਮਰ ਤੋਂ ਬਾਅਦ ਕੰਮ ਨਹੀਂ ਕਰਨਾ, ਜਿੱਥੇ ਕਿ ਜੇ ਹੋਵੇ ਉੱਥੇ ਕਿ ਜੇ ਰੋਕ ਕੇ ਇੱਕ ਸਬਰ ਸੰਤੋਖ ਦਾ ਜੀਵਨ ਉਸ ਤੋਂ ਬਾਅਦ ਜੀਵਨ ਬਤੀਤ ਕਰਨਾ। ਮੈਂ 2012 'ਚ ਆਪਦਾ ਕਾਰੋਬਾਰ ਸਮਝ ਲਓ ਵਾਈਂਡ ਅਪ ਕਹਿ ਲਓ ਜਾਂ ਉਹਨੂੰ ਮਿਨੀਮਲਿਸਟ ਕਰਕੇ, ਛੋਟਾ ਕਰਕੇ ਅਤੇ ਉਹਦੇ 'ਚੋਂ ਨਿਕਲ ਕੇ ਅਤੇ ਇੱਕ ਰਿਟਾਇਰਮੈਂਟ ਕਹਿ ਲਓ ਉਹਨੂੰ, ਕੁਛ ਕਹਿ ਲਓ। ਉਹ ਮੈਂ 44 ਸਾਲ ਦਾ ਸੀ, ਉਹ ਮੈਂ ਆ ਗਿਆ ਜੀ ਇਸ ਪਾਸੇ। ਸਮਾਂ ਤੁਹਾਡੇ ਕੋਲ ਹੋਣ ਲੱਗ ਜਾਂਦਾ, ਉਦੋਂ ਤੁਹਾਡੇ ਕੋਲ ਬਹੁਤ ਟਾਈਮ ਹੁੰਦਾ, ਤੁਸੀਂ ਕੁਛ ਕਰ ਸਕਦੇ ਹੋ। ਅਤੇ ਉਹਨਾਂ ਦਿਨਾਂ 'ਚ ਮੈਂ ਪੰਜਾਬ ਘੁੰਮਣਾ ਸ਼ੁਰੂ ਕੀਤਾ। ਹਾਲਾਂਕਿ ਮੈਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਪੜ੍ਹਿਆ ਸੀ। ਮੇਰੇ ਇੱਕ ਸਮਝ ਲਓ ਉਹ ਵੀ ਉਸ ਸਮੇਂ 'ਚ ਜਦੋਂ ਮੂਵਮੈਂਟ ਪੀਕ 'ਤੇ ਸੀ 86 ਤੋਂ 90 ਦੇ ਵਿੱਚ। ਸਾਥੀ ਵੀ ਉਹਦੇ ਵਿੱਚ ਬਹੁਤ ਸ਼ਹੀਦ ਹੋਏ ਸਾਡੇ, ਅਤੇ ਮੈਨੂੰ ਪਤਾ ਸੀ ਉਸ ਸਮੇਂ ਦੀ ਸਮਝ ਸੀਗੀ। ਹੋਰ ਪਿੰਡ ਵੀ ਆਉਂਦਾ ਰਹਿੰਦਾ ਹੁੰਦਾ ਸੀ, ਜੇ ਬਾਹਰ ਵੀ ਪੜ੍ਹਦਾ ਸੀ ਤਾਂ 2-3 ਮਹੀਨੇ ਪਿੰਡ ਲੱਗਦੇ ਸੀਗੇ। ਸੋ ਕਲਚਰ ਨਾਲ ਜਾਂ ਕਹਿ ਲਓ ਸੱਭਿਆਚਾਰ ਨਾਲ ਮੈਂ ਵਾਬਸਤਾ ਸੀ, ਪਰ ਫਿਰ ਵੀ ਪੰਜਾਬ ਨੂੰ ਸਮਝਣ ਤੁਰਿਆ। 2-3 ਸਾਲ ਲੱਗੇ, ਫਿਰ ਇੱਕ ਪੁਸਤਕ ਕਹਿ ਲਓ ਜਾਂ ਇੱਕ ਕਿਤਾਬ ਲਿਖਣ ਦਾ ਮਨ ਆਇਆ। ਉਹ ਸੀਗੀ ਉਹਨਾਂ ਲੋਕਾਂ ਵਾਸਤੇ ਜਿਹੜੇ ਕਿ ਅੰਗਰੇਜ਼ੀ ਸਕੂਲਾਂ 'ਚ ਪੜ੍ਹਦੇ ਆ ਜਾਂ ਉਸ ਕਲਚਰ 'ਚ ਚਲੇ ਜਾਂਦੇ ਆ ਜਿਹੜਾ ਪੰਜਾਬ ਤੋਂ ਟੁੱਟ ਜਾਂਦਾ, ਜਿਹੜਾ ਕਿ ਪੰਜਾਬ ਦੇ ਨਾਲ ਵਾਬਸਤਾ ਨਹੀਂ ਰਹਿੰਦਾ। ਤਾਂ ਉਹ ਕਿਤਾਬ ਸੀਗੀ ਮਿਸਲ ਕਾਲ ਦਾ ਇਤਿਹਾਸ ਸੀਗਾ 30-40 ਸਾਲਾਂ ਦਾ, ਅਤੇ ਉਹ ਇੱਕ ਕਹਾਣੀ ਦੇ ਰੂਪ 'ਚ ਸੀਗਾ। ਇੱਕ ਦਾਦਾ ਆਪਦੇ ਪੋਤੇ ਨੂੰ ਇਤਿਹਾਸ ਨਾਲ ਕਿਵੇਂ ਜੋੜਦਾ, ਅਤੇ ਉਹਦੇ ਵਿੱਚ ਹੁਣ ਦੇ ਜਿਹੜੇ ਸਮੇਂ ਦੇ ਵਿੱਚ ਜੋ ਬਿਰਤਾਂਤ ਵਾਪਰੇ ਆਪਣੇ, ਜੋ ਪਿਛਲੇ 40-50-60-70 ਸਾਲਾਂ 'ਚ ਜਿਵੇਂ ਇਤਿਹਾਸ ਚੱਲਿਆ ਆਪਣਾ, ਤਾਂ ਉਹਦਾ ਵੀ ਸਮਕਾਲੀ ਨਾਲ ਉਹਦੇ ਗੱਲਾਂ ਬਾਤਾਂ ਸੀ। ਅੰਗਰੇਜ਼ੀ 'ਚ ਪੁਸਤਕ ਸੀਗੀ, ਬਹੁਤ ਹੀ ਸੌਖੀ ਭਾਸ਼ਾ 'ਚ ਲਿਖੀ ਗਈ ਸੀ, ਅਤੇ ਇਸ ਤਰੀਕੇ ਨਾਲ ਲਿਖੀ ਸੀਗੀ ਕਿ ਕੋਈ ਟ੍ਰੇਨ ਚੜ੍ਹਨ ਲੱਗਿਆ ਜਾਂ ਜਹਾਜ਼ ਚੜ੍ਹਨ ਲੱਗਿਆ, ਉਹ ਕਿਤਾਬ ਫੜ ਲਏ ਅਤੇ ਉਸ ਤੋਂ ਬਾਅਦ ਉਹ ਉਹਨੇ ਇੱਕ ਸਫ਼ਿਆਂ 'ਚੋਂ ਉਹਨੂੰ ਇੱਕ ਆਪਾਂ ਸੈਂਸਟਾਈਜ਼ ਕਰ ਸਕੀਏ ਕਿ ਬਹੁਤ ਵੱਡੇ ਸਵਾਲ ਉੱਠਦੇ ਆ ਜਦੋਂ ਤੁਸੀਂ ਪੱਛਮ ਦੀ ਸਿੱਖਿਆ ਲੈ ਲੈਂਦੇ ਹੋ ਜਾਂ ਉਹ ਆਮ ਦੁਨਿਆਵੀ ਸਿੱਖਿਆ ਲੈਂਦੇ ਹੋ, ਤਾਂ ਤੁਹਾਨੂੰ ਆਪਦੇ ਇਤਿਹਾਸ 'ਤੇ ਅਤੇ ਆਪਦੇ ਜੋ ਪਿਛਲੇ 60-70 ਸਾਲ ਨਿਕਲੇ ਆ ਉਹਦੇ 'ਤੇ ਬਹੁਤ ਵੱਡੇ ਸਵਾਲ ਖੜ੍ਹੇ ਕਰ ਲੈਂਦੇ ਹੋ ਤੁਸੀਂ। ਤਾਂ ਉਹਨਾਂ ਸਵਾਲਾਂ ਦੇ ਉਹ ਜਵਾਬ ਸੀ, ਜਿੰਨੀ ਸਾਡੀ ਸਮਰੱਥਾ ਸੀ ਅਸੀਂ ਦਿੱਤੀ। ਅਤੇ ਉਹਦੇ 'ਚ ਮੇਰੇ ਭੈਣ ਜੀ ਮੇਰੇ ਤੋਂ ਛੋਟੇ ਹੈਗੇ ਆ, ਉਹ ਨਾਲ ਸੀਗੇ, ਅਤੇ ਉਹਨਾਂ ਦਾ ਕੰਮ ਸੀਗਾ ਕਿ ਉਸ ਅੰਗਰੇਜ਼ੀ ਨੂੰ ਬਹੁਤ ਸਿੰਪਲ ਅੰਗਰੇਜ਼ੀ 'ਚ ਕਰ ਦੇਣਾ ਕਿ ਵੀ ਡਿਕਸ਼ਨਰੀ ਨਾ ਚੱਕਣੀ ਪਵੇ ਕਿਸੇ ਨੂੰ। ਮੁੱਖ ਜਿਹੜਾ ਉਹਦੇ ਵਿੱਚ ਗੱਲ ਚੱਲਦੀ ਸੀ, ਹਾਲਾਂਕਿ ਅਸੀਂ ਦੋਨੇ ਹੀ ਉਸ ਟਾਈਮ ਰਹਿਤ 'ਚ ਨਹੀਂ ਸੀਗੇ, ਬਹੁਤ ਹੀ ਹੋਰ ਤਰ੍ਹਾਂ ਦਾ ਸਮਝ ਲਓ ਕਾਰਪੋਰੇਟ ਲਾਈਫ 'ਚੋਂ ਆਏ ਸੀਗੇ, ਉਸ ਤਰ੍ਹਾਂ ਦਾ ਜੀਵਨ ਸੀਗਾ। ਤਾਂ ਇਹ ਹੈ ਕਿ ਉਹਦਾ ਜਿਹੜਾ ਮੁੱਖ ਆਧਾਰ ਬਣਦਾ ਸੀ ਕਿਤਾਬ ਦਾ, ਉਹ ਇਹ ਸੀ ਕਿ ਜਦੋਂ ਸਿੱਖ ਨਿੱਜੀ ਜੀਵਨ 'ਚ, ਸਮਾਜਿਕ ਜੀਵਨ 'ਚ ਜਾਂ ਰਾਜਨੀਤਿਕ ਜੀਵਨ 'ਚ ਗੁਰਬਾਣੀ ਤੋਂ ਦੂਰ ਹੁੰਦੇ ਆ, ਗੁਰੂ ਦੀ ਸੇਧ ਤੋਂ ਦੂਰ ਹੁੰਦੇ ਆ, ਤਾਂ ਉਦੋਂ ਉਹ ਖੁਆਰ ਹੁੰਦੇ ਆ।
ਉਹ ਵਾਰੀ-ਵਾਰੀ ਹਰ ਇਨਸੀਡੈਂਟ 'ਚੋਂ ਜਿਵੇਂ ਜਿਵੇਂ ਅਸੀਂ ਉਹਨੂੰ ਲਿਖਦੇ ਗਏ ਉਹ ਸਾਨੂੰ ਹੋਰ ਰਿਫਲੈਕਟ ਹੋਣ ਲੱਗ ਗਿਆ, ਮਤਲਬ ਉਹ ਸਾਡੇ ਅੰਦਰ ਪੱਕਾ ਹੋਣਾ ਸ਼ੁਰੂ ਹੋ ਗਿਆ। ਤਾਂ ਉਹ ਜਦੋਂ ਖਤਮ ਹੋ ਗਈ ਕਿਤਾਬ ਤਾਂ ਚਲੋ ਹੋਰ ਜਿਵੇਂ ਹੋਰ ਵੀਰਾਂ ਨਾਲ ਆਏ ਵੀ ਕਿਸਾਨ ਮੋਰਚੇ 'ਚ ਜਾਂਦੇ ਰਹੇ, ਪਰ ਜਿਵੇਂ ਜਿਵੇਂ ਗੁਰਬਾਣੀ ਨਾਲ ਸੇਧ ਮਿਲੀ ਤਾਂ ਉਸ ਕਿਤਾਬ ਦਾ ਜਿਹੜਾ ਅੰਤ ਸੀਗਾ ਹੈ ਨਾ, ਅਖੀਰ ਲਿਖਿਆ ਸੀ ਤਾਂ ਇਹ ਸੀਗਾ ਕਿ ਵੀ ਪੰਜਾਬ ਹੁਣ ਇੱਕ ਐਸੇ ਖੂਹ ਵੱਲ ਵੇਖ ਰਿਹਾ ਜਿਹਦਾ ਕੋਈ ਅੰਤ ਨਹੀਂ ਗਾ। ਪਰ ਜਿਵੇਂ ਹੋਰ ਜੁੜੇ ਗੁਰਬਾਣੀ ਨਾਲ ਜਾਂ ਸਮਝ ਆਈ ਤਾਂ ਇਹ ਸਮਝ ਆਈ ਕਿ ਵੀ ਇਹ ਸਿੱਖ ਦੀ ਸੋਚ ਨਹੀਂ ਹੋ ਸਕਦੀ। ਸਿੱਖ ਇੰਨਾ ਨਿਰਾਸ਼ਾਵਾਦੀ ਨਹੀਂ ਹੋ ਸਕਦਾ ਕਿ ਉਹ ਇਹ ਕਵੇ ਕਿ ਹੁਣ ਇਦੋਂ ਗਾਂ ਸਾਡੇ ਵਾਸਤੇ ਅੰਧਕਾਰ ਤੇ ਖੂਹ ਹੀ ਆ। ਸੋ ਕਿਤਾਬ ਦਾ ਕਿਤੇ ਨਾ ਕਿਤੇ ਅੰਤ ਗਲਤ ਸੀ। ਅੰਤ ਇਸ ਕਰਕੇ ਵੀ ਗਲਤ ਸੀ ਕਿ ਜਿਵੇਂ ਆਪਾਂ ਗੁਰਬਾਣੀ ਨਾਲ ਜੁੜਦੇ ਹਾਂ, ਜਦੋਂ ਅਖੀਰ ਤੇ ਆਉਣੇ ਜੋ 9ਵੇਂ ਮਹੱਲੇ ਦੇ ਸ਼ਲੋਕ ਆਉਂਦੇ ਆ, ਉਹ 9ਵੇਂ ਪਾਤਸ਼ਾਹ ਨੇ ਜੀਵਨ 'ਚ ਬਹੁਤ ਘਾਲਣਾ ਘਾਲੀਆਂ, ਉਹਨਾਂ ਨੇ ਬਹੁਤ ਕੁਝ ਵੇਖਿਆ ਸੀਗਾ ਤੇ ਉਹਨਾਂ ਦੇ ਜਿੰਨੇ ਵੀ ਸ਼ਲੋਕ ਆ ਉਹ ਜੀਵਨ ਦਾ ਤੱਤ ਸਾਰ ਆਪਾਂ ਨੂੰ ਦਿੰਦੇ ਹੈਗੇ ਆ। ਜੀਵਨ ਜਿਉਣਾ ਕਿਵੇਂ ਆ ਉਹਦੇ ਬਾਰੇ ਬਹੁਤ ਕੁਝ ਦੱਸਦੇ ਆ, ਆਪਣੇ ਰਿਲੇਸ਼ਨਸ਼ਿਪਸ ਬਾਰੇ ਦੱਸਦੇ ਆ, ਆਪਣੀਆਂ ਦੁਵਿਧਾਵਾਂ ਬਾਰੇ ਦੱਸਦੇ ਆ। ਪਰ ਅਖੀਰ 'ਚ ਉਹ ਆ ਕੇ ਜਦੋਂ ਗੱਲ ਕਰਦੇ ਆ ਤਾਂ ਉਹ ਇਹ ਕਹਿੰਦੇ ਆ ਕਿ ਵੀ ਆਪਣਾ ਕਿ ਵੀ ਮੇਰੇ ਜਿਹੜੇ ਬੰਧਨ ਆ ਉਹ ਛੁੱਟ ਗਏ ਆ, ਹੈ ਹੁਣ ਬਲ ਵੀ ਹੈਗਾ ਤੇ ਜੇ ਇਹ ਸਾਰਾ ਕੁਝ ਤੇਰੇ ਆਸਰੇ ਹੀ ਹੈਗਾ, ਇਹ ਸਭ ਕੁਝ ਤੇਰੇ ਆਸਰੇ ਆ ਤੇ ਹਰ ਚੀਜ਼ ਇਹਨਾਂ ਹਾਲਾਤਾਂ ਦੇ ਵਿੱਚ ਆਪਣਾ ਉਹ ਪੂਰੀ ਹੋ ਸਕਦੀ ਆ। ਤੋ ਜਿਹੜੀ ਗੁਰੂ ਦੀ ਸੇਧ ਆ ਜਾਂ ਉਸ ਅਕਾਲ ਪੁਰਖ ਦੀ ਜਿਹੜੀ ਸੇਧ ਆ ਜਾਂ ਉਸ ਅਕਾਲ ਪੁਰਖ ਦਾ ਜਿਹੜਾ ਥਾਪੜਾ ਹੈ ਉਹ ਤੁਹਾਨੂੰ ਕਿਸੇ ਵੀ ਵਿਪਤਾ ਚੋਂ ਕੱਢ ਸਕਦਾ, ਤੁਹਾਨੂੰ ਉਹ ਬਲ ਵੀ ਦੇਊਗਾ, ਉਹ ਤੁਹਾਨੂੰ ਸੇਧ ਵੀ ਦੇਊਗਾ ਤੇ ਕੋਈ ਵੀ ਐਸੀ ਚੀਜ਼ ਹੈ ਨਹੀਂ ਜਿਹੜੀ ਪੂਰੀ ਨਾ ਹੋ ਸਕੇ। ਇਹ ਸਮਝ ਲਓ ਰਾਗਮਾਲਾ ਤੋਂ ਪਹਿਲਾਂ ਅਖੀਰਲਾ ਸ਼ਲੋਕ ਦਾ ਤੱਤ ਸਾਰਾ। ਤਾਂ ਸਿੱਖ ਦੇ ਜੀਵਨ ਦੇ ਵਿੱਚ, ਪੰਜਾਬ ਦੇ ਜੀਵਨ ਦੇ ਵਿੱਚ ਕਦੀ ਵੀ ਐਸਾ ਸਮਾਂ ਨਹੀਂ ਆ ਸਕਦਾ ਜਿਹਦੇ 'ਚ ਆਪਾਂ ਕਹਿ ਦਈਏ ਕਿ ਹੁਣ ਇਸ ਤੋਂ ਬਾਅਦ ਨਿਰਾਸ਼ਾ ਹੀ ਹੈਗੀ ਹੈ, ਇਸ ਤੋਂ ਬਾਅਦ ਕੁਝ ਨਹੀਂ ਰਿਹਾ। ਅੱਜ ਪੰਜਾਬ ਬਹੁਤ ਦਿੱਕਤਾਂ 'ਚੋਂ ਚੱਲ ਰਿਹਾ। ਹਰ ਉਹ ਚੀਜ਼ ਜਿਹੜੀ ਕਿ ਪੰਜਾਬ ਨੂੰ ਕਦੀ ਡਿਫਾਈਨ ਨਹੀਂ ਕਰਦੀ ਸੀ, ਪਰਿਭਾਸ਼ਿਤ ਨਹੀਂ ਕਰਦੀ ਸੀ, ਉਹ ਚੀਜ਼ ਸਾਡੇ ਉੱਤੇ ਲੱਗਦੀ ਹੈ। ਨਸ਼ਾ ਪਹਿਲਾਂ ਉੜਤਾ ਪੰਜਾਬ ਕਿਹਾ ਗਿਆ, ਫਿਰ ਇਹ ਕਿਹਾ ਗਿਆ ਅਸੀਂ ਨਸ਼ੇੜੀਆਂ। ਠੀਕ ਆ, ਸਾਡੇ ਨਸ਼ੇ ਦੇ ਇਨਸੀਡੈਂਟਸ ਬਹੁਤ ਜ਼ਿਆਦਾ ਹੈ, ਇਸ 'ਚ ਕੋਈ ਡਾਊਟ ਸ਼ੱਕ ਨਹੀਂ ਕਿ ਹਾਂ ਸਾਡੇ ਇੱਥੇ ਨਸ਼ਾ ਹੈ। ਨਸ਼ਾ ਵੱਧਦਾ ਵੀ ਜਾ ਰਿਹਾ, ਪਿਛਲੇ 40-50 ਸਾਲਾਂ 'ਚ ਨਸ਼ੇ ਨੇ ਲਗਾਤਾਰ ਇੱਥੇ ਵਾਧਾ ਕੀਤਾ ਹੈ। ਇਹ ਉਹ ਧਰਤੀ ਆ ਜਿਹੜੀ ਕਦੀ ਵੀ ਨਸ਼ੇ ਨਾਲ ਸੰਬੋਧਿਤ ਨਹੀਂ ਸੀਗੇ। ਗੁਰੂਆਂ ਨੇ ਤਾਂ ਇੱਥੇ ਤਮਾਕੂ ਵੀ ਨਹੀਂ ਆਪਣਾ ਕਿਹਾ, ਵਰਜਿਤ ਕੀਤਾ ਆਪਾਂ ਨੂੰ ਕਿ ਵੀ ਤਮਾਕੂ ਵੀ ਨਹੀਂ ਹੋਣਾ ਚਾਹੀਦਾ। ਤੇ ਅੱਜ ਉਸੇ ਅਨੰਦਪੁਰ ਦੀ ਧਰਤੀ ਤੇ ਜਿੱਥੇ ਕਿਸੇ ਸਮੇਂ ਇੱਕ ਪਾਦਰੀ ਨੂੰ ਚਾਹ ਵੇਚਣ ਤੇ ਉਹਨੂੰ ਸੌਦਾ ਲਾ ਦਿੱਤਾ ਗਿਆ ਸੀ, ਅੱਜ ਉੱਥੇ ਸਾਰਾ ਕੁਝ ਵਿਕਦਾ ਹੈ, ਆਪਣੀ ਇਸ ਧਰਤੀ ਤੇ ਵਿਕਦਾ ਹੈ। ਚਾਹ ਤਾਂ ਆਪਣਾ ਜੀਵਨ ਦਾ ਅੰਗ ਹੀ ਬਣ ਗਈ ਆ। ਤੇ ਆਪਾਂ ਨਸ਼ੇ ਦੀ ਵੀ ਇਹ ਹਾਲਾਤ ਹੋ ਗਿਆ ਕਿ ਅਸੀਂ ਸ਼ਰਾਬ ਤੋਂ ਵੀ ਅੱਗੇ ਜਾ ਕੇ ਨਸ਼ੇ ਦੀ ਗੱਲ ਕਰਦੇ ਹਾਂ। ਸ਼ਰਾਬ ਨੂੰ ਅਸੀਂ ਨਸ਼ਾ ਹੀ ਮੰਨਣੋਂ ਹਟਦੇ ਹਾਂ। ਕਈ ਵਾਰੀ ਮੈਂ ਵੇਖਿਆ ਕਿ ਅਣਗਿਣਤ ਠੇਕੇ ਹੋ ਗਏ ਆ, ਉਪਲਬਧ ਉਹਦੀ ਅਵੇਲੇਬਿਲਿਟੀ ਹੋ ਗਈ ਹੈ। ਜਿਹੜੀ ਚੀਜ਼ ਦੀ ਅਵੇਲੇਬਿਲਿਟੀ ਹੋਊਗੀ ਉਹਦੀ ਖਪਤ ਵਧੂਗੀ। ਇਹ ਦੁਨੀਆ ਦਾ ਮਾਰਕੀਟ ਦਾ ਲਾਅ ਹੈਗਾ ਕਿ ਚੀਜ਼ ਅਵੇਲੇਬਲ ਕਰ ਦਿਓ ਉਹ ਵਧੂਗੀ। ਕੋਕਾ ਕੋਲਾ ਕਿਉਂ ਵੱਧ ਵਿਕਦਾ? ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਲੱਸੀ ਚੰਗੀ ਆ, ਦੁੱਧ ਚੰਗਾ ਉਹਦੇ ਨਾਲੋਂ, ਪਰ ਵੇਰਕਾ ਜਾਂ ਉਹ ਜੇ ਬੂਤ ਬਹੁਤ ਘੱਟ ਆ। ਕੋਕ ਹਰੇਕ ਫਰਿੱਜ ਜਦੋਂ ਤੁਸੀਂ ਸ਼ਬਦ ਕਹਿੰਦੇ ਹੋ ਤੁਹਾਡੇ ਡਿਸਟੈਂਸ ਤੇ ਹੈਗਾ, ਠੀਕ ਹੈ, ਤੇ ਉਹ ਵਿਕਣ ਲੱਗ ਗਿਆ ਕਿਉਂਕਿ ਉਹਦੀ ਅਵੇਲੇਬਿਲਿਟੀ ਆ। ਸੋ ਹਰ ਉਸ ਚੀਜ਼ ਨਾਲ ਸਾਨੂੰ ਅੱਜ ਅਸੀਂ ਮਾਰਕ ਹੁੰਨੇ ਆ ਜਿਹੜੀ ਚੀਜ਼ ਸਾਡਾ ਸੱਭਿਆਚਾਰ ਨਹੀਂ ਸੀਗੀ, ਜਿਹਦੇ ਨਾਲ ਪੰਜਾਬ ਨੂੰ ਪਛਾਣਿਆ ਨਹੀਂ ਜਾਂਦਾ ਸੀਗਾ। ਪੰਜਾਬ ਉਹ ਧਰਤੀ ਸੀ ਜਿੱਥੇ ਆਪਾਂ ਉਹਨਾਂ ਦਿਨਾਂ 'ਚ ਨਹੀਂ ਇਸ ਨੂੰ ਛੱਡ ਕੇ ਗਏ ਜਦੋਂ ਅਬਦਾਲੀ ਦੇ ਹਮਲੇ ਹੁੰਦੇ ਸੀ, ਨਾਦਰ ਸ਼ਾਹ ਦੇ ਹਮਲੇ ਹੁੰਦੇ ਸੀ। ਉਦੋਂ ਵੀ ਆਪਾਂ ਇਹ ਤਾਂ ਨਹੀਂ ਹੋਇਆ ਨਾ ਕਿ ਵੀ ਆਪਾਂ ਇਹ ਕਹਿਤਾ ਕਿ ਵੀ ਪੰਜਾਬ ਦੇ ਹਾਲਾਤ ਬਹੁਤ ਵਿਗੜ ਗਏ, ਆਪਾਂ ਜਾਂਦੇ ਰਹੀਏ ਇੱਥੋਂ, ਆਪਾਂ ਨਹੀਂ ਗਏ। ਅੱਜ ਪ੍ਰਵਾਸ ਹੋ ਰਹੇ। ਇਸੇ ਤਰ੍ਹਾਂ ਸਾਡਾ ਸੱਭਿਆਚਾਰ ਦਿਨੋਂ ਦਿਨ ਬਦਲਦਾ ਜਾ ਰਿਹਾ। ਸੱਭਿਆਚਾਰ ਜਾਂ ਇਹ ਕਹਿ ਲਓ ਅਗਲੀ ਪੀੜ੍ਹੀ ਨੂੰ ਗਿਆਨ ਦੀ ਇੰਨੀ ਘਾਟ ਆ ਆਪਦੇ ਇਤਿਹਾਸ ਦੀ। ਅੱਜ ਸਵੇਰੇ ਅਸੀਂ ਆਉਂਦੇ ਪਏ ਸੀ ਇੱਥੇ, ਕਹਿੰਦੇ ਫੌਜੀ ਚੌਂਕ ਆ ਗਿਆ, ਹੈ ਨਾ। ਮੇਰੇ ਨਾਲ ਕਾਰ ਦੇ ਵਿੱਚ ਅੱਜ ਦੀ ਪੀੜ੍ਹੀ ਦੇ ਨੌਜਵਾਨ ਸੀ 3, ਉਹ ਵੀ ਜਿਹੜੇ ਆਪਣੇ ਇਤਿਹਾਸ ਨੂੰ ਜਾਣਦੇ ਆ। ਕੋਈ ਆਏ ਨਹੀਂ ਕਿ ਵੀ ਆਮ ਹੀ ਹੋਣ ਜਿਵੇਂ ਕਿ ਵੀ ਅਨਰੈਡ ਹੋਣ ਜਾਂ ਕਿਵੇਂ ਹੋਣ। ਅਤੇ ਮੈਂ ਕਿਹਾ ਇਹਨੂੰ ਭਾਈ ਫੌਜੀ ਚੌਂਕ ਨਾ ਆਖੋ, ਇਹ ਫੌਜੀ ਚੌਂਕ ਤੋਂ ਕਿਤੇ ਅੱਗੇ ਆ। ਇਹ ਮੈਨੂੰ ਨਹੀਂ ਪਤਾ ਤੁਹਾਨੂੰ ਕਿੰਨਿਆਂ ਨੂੰ ਇਸ ਗੱਲ ਦੀ ਜਾਣਕਾਰੀ ਆ। ਇਹ ਜਮਾਦਾਰ ਨੰਦ ਸਿੰਘ ਦੇ ਨਾਂ 'ਤੇ ਬਣਿਆ ਹੋਇਆ ਚੌਂਕ ਆ। ਉਹ ਇੱਥੋਂ ਬਰੇਟੇ ਦੇ ਰਹਿਣ ਵਾਲੇ ਸੀ। ਉਹ ਦੁਨੀਆ ਦੇ ਵਿੱਚ, ਸਾਰੀ ਦੁਨੀਆ ਦੇ ਵਿੱਚ ਬਹੁਤ ਗਿਣਤੀ ਦੇ ਉਹਨਾਂ ਫੌਜੀਆਂ 'ਚੋਂ ਹੈ ਜਿਨ੍ਹਾਂ ਨੂੰ ਇੰਨੇ ਡੈਕੋਰੇਟਡ ਸੀਗੇ। ਉਹ ਵਿਕਟੋਰੀਆ ਕ੍ਰਾਸ ਵੀ ਵਿਨਰ ਸੀਗੇ ਅਤੇ ਉਸ ਤੋਂ ਬਾਅਦ 1947 'ਚ ਉਹਨਾਂ ਨੂੰ ਮਹਾਂਵੀਰ ਚੱਕਰ ਵੀ ਮਿਲਿਆ ਸੀ। ਅਤੇ ਉਹ ਐਡਾ ਵੱਡਾ ਸੋਲਜਰ ਸੀ, ਐਡਾ ਵੱਡਾ ਸਿਪਾਹੀ ਸੀ
ਕਿ ਵੀ ਪਾਕਿਸਤਾਨ ਨੇ ਉਹਨਾਂ ਦੀ ਜਿਹੜੀ ਲਾਸ਼ ਜਦੋਂ ਉਹਨਾਂ ਦੇ ਹੱਥ 'ਚ ਆ ਗਈ ਸੀ 47 'ਚ, ਤਾਂ ਉਹ ਕਈ ਦਿਨ ਮੁਜ਼ੱਫਰਾਬਾਦ ਟੰਗੀ ਰੱਖੀ ਵਿਖਾਉਣ ਨੂੰ ਕਿ ਆਹ ਮਾਰਿਆ ਪਿਆ ਤੁਹਾਡਾ ਸ਼ੇਰ। ਪਰ ਅੱਜ ਉਹਦਾ ਬੁੱਤ, ਹਾਲਾਂਕਿ ਆਪਾਂ ਕਹਿੰਦੇ ਆ ਕਿ ਸਰਕਾਰਾਂ ਪ੍ਰੋਪਗੇਟ ਕਰ ਰਹੀਆਂ, ਪਰ ਆਪਣੇ ਕੋਲੇ ਇੰਨਾ ਸਮਾਂ ਵੀ ਹੈ ਨਹੀਂ ਕਿ ਕੋਈ ਉਹਦਾ ਇਤਿਹਾਸ ਕੱਢ ਕੇ ਪੜ੍ਹ ਸਕੇ। ਤੇ ਸੌਖਾ ਬਹੁਤ ਆ, ਮਤਲਬ ਅੱਜ ਦੇ ਬੱਚੇ ਤਾਂ 2 ਮਿੰਟ 'ਚ ਨਾ ਗੂਗਲ ਕਰਨਾ ਕਿ ਵੀ ਆਹ ਕੌਣ ਸੀ ਬੰਦਾ, ਹੈ ਨਾ। ਮੇਰਾ ਖਿਆਲ ਟੋਟਲ ਪ੍ਰੋਸੈਸ 3 ਸੈਕਿੰਡ ਦਾ ਨਹੀਂ। ਉਦੋਂ ਬਾਅਦ ਬਠਿੰਡੇ ਵਰਗਾ ਸ਼ਹਿਰ ਜਿਹਦਾ ਤਕਰੀਬਨ ਜੇ 100 ਕਿਲੋਮੀਟਰ ਦਾ ਦਾਇਰਾ ਆਪਾਂ ਲਾ ਲਈਏ, ਮਤਲਬ ਵੱਧ ਤੋਂ ਵੱਧ ਮਲੋਟ ਤੱਕ, ਇੱਧਰੋਂ ਮਲੋਟ ਵੀ ਨਹੀਂ ਉਦੋਂ ਪਹਿਲਾਂ, ਤੇ ਇੱਧਰੋਂ ਬਰਨਾਲੇ ਤੋਂ ਵੀ ਪਹਿਲਾਂ, ਜੇ 100 ਕਿਲੋਮੀਟਰ ਦਾ ਆਪਾਂ ਗੇੜਾ ਕੱਢ ਦਈਏ ਤਾਂ ਸਿੱਖ ਇਤਿਹਾਸ ਥਾਂ ਥਾਂ ਤੇ ਹੈ। ਤੇ ਮੈਨੂੰ ਨਹੀਂ ਲੱਗਦਾ ਕਿ ਜ਼ਿਆਦਾ ਲੋਕ ਆਪਾਂ ਜਾ ਕੇ ਵੇਖਦੇ ਆ ਜਾਂ ਸਮਝਦੇ ਆ ਜਾਂ ਗੇੜਾ ਕੱਢਦੇ ਆ। ਸੋ ਜਿੱਥੇ ਸਾਡੇ ਤੇ ਹਮਲਾ ਹੋ ਰਿਹਾ, ਜਿੱਥੇ ਸਾਡੇ ਤੇ ਇਹ ਹੋ ਰਿਹਾ ਕਿ ਸਾਡੇ ਸੱਭਿਆਚਾਰ ਨੂੰ ਖੋਹਿਆ ਜਾ ਰਿਹਾ, ਅਸੀਂ ਉੱਥੇ ਇੰਨੇ ਅਵੇਸਲੇ ਹੋਏ ਹੋਏ ਆ ਕਿ ਅਸੀਂ ਨਹੀਂ ਜਾ ਪਾ ਰਹੇ। ਹਾਂ, ਸਾਡੇ 'ਚ ਵੀ ਕਮੀ ਹੈ, ਪਰ ਠੀਕ ਆ, ਉਹਦਾ ਸਿੱਖਿਆ ਨਾਲ ਵੀ ਬਹੁਤ ਲੈਣ ਦੇਣ ਆ ਕਿ ਵੀ ਸਾਨੂੰ ਸਿੱਖਿਆ ਕਿੰਝ ਦਿੱਤੀ ਜਾ ਰਹੀ ਆ। ਮਾਂ-ਬਾਪ ਇੱਕ ਸਮੇਂ ਤੱਕ ਹੀ ਬੱਚੇ ਨੂੰ ਦੱਸ ਸਕਦੇ ਆ, ਪਰ ਜੇ 7 ਦਿਨਾਂ 'ਚੋਂ 5 ਦਿਨ 6 ਦਿਨ ਸਕੂਲ ਉਹ ਚੀਜ਼ਾਂ ਪੜ੍ਹਾਊਗਾ ਜਿਹਦੇ 'ਚ ਆਪਣਾ ਇਤਿਹਾਸ ਹੀ ਹੈ ਨਹੀਂ ਕਿਤੇ, ਜਿੱਥੇ ਇਹ ਹੀ ਨਹੀਂ ਪਤਾ ਕਿ ਦਾਨ ਸਿੰਘ ਕੌਣ ਸੀ, ਜਿੱਥੇ ਇਹ ਹੀ ਨਹੀਂ ਪਤਾ ਕਿ ਵੀ ਕਿਹੜੀਆਂ ਇੱਥੇ ਜੰਗਾਂ ਹੋਈਆਂ ਸੀ, ਜਿੱਥੇ ਇਹ ਹੀ ਨਹੀਂ ਪਤਾ ਕਿ ਵੀ ਬਠਿੰਡੇ ਵਾਲਾ ਰੂਟ ਹਮਲਾਵਰਾਂ ਨੇ 12ਵੀਂ ਜਾਂ 13ਵੀਂ ਸਦੀ ਤੋਂ ਬਾਅਦ ਲੈਣਾ ਕਿਉਂ ਬੰਦ ਕਰਤਾ ਸੀ। ਮੇਰਾ ਖਿਆਲ 90% 95% ਲੋਕਾਂ ਨੂੰ ਇਹ ਨਹੀਂ ਪਤਾ ਕਿ ਵੀ ਹਮਲਾਵਰ 12ਵੀਂ 13ਵੀਂ ਸਦੀ ਤੱਕ ਤਾਂ ਬਠਿੰਡੇ ਵਿੱਚ ਦੀ ਗਏ। ਉਦੋਂ ਇਹਨੂੰ ਭਾਰਤ ਦਾ ਜਾਂ ਹਿੰਦ ਦਾ ਦਰਵਾਜ਼ਾ ਕਿਹਾ ਜਾਂਦਾ ਸੀ, ਇਬਨ ਬਟੂਟਾ ਲਿਖਦਾ। ਤੇ ਇਹ ਉਦੋਂ ਬਾਅਦ ਉਹ ਹਮਲਾਵਰ ਹੋਣੇ ਕਿਉਂ ਬੰਦ ਹੋ ਗਏ? ਕਿਉਂਕਿ ਇੱਥੇ ਬਹੁਤ ਵੱਡੀ ਜੰਗਾਂ ਹੋਈਆਂ, ਇੱਥੇ ਤੈਮੂਰ ਨੂੰ ਬਹੁਤ ਵੱਡਾ ਟਾਕਰਾ ਦਿੱਤਾ ਗਿਆ। ਇੱਥੇ ਤੈਮੂਰ ਨੂੰ ਐਡਾ ਵੱਡਾ ਟਾਕਰਾ ਦਿੱਤਾ ਗਿਆ ਕਿ ਥੇੜੀ ਜਿਹੜੀ ਬਣਿਆ ਪਿੰਡ ਹੈਗਾ ਉਹ ਇਸੇ ਨਾਂ 'ਤੇ ਹੈ ਕਿ ਉਹਦੇ ਥੇ ਲਾਤੀ ਸੀ ਉਹਨੇ ਮਾਰ ਕੇ ਇੱਥੋਂ ਦੀਆਂ ਟਰਾਈਬਸ ਨੂੰ। ਸੋ ਉਦੋਂ ਬਾਅਦ ਕੋਈ ਵੀ ਹਮਲਾਵਰ ਨੇ ਕੋਸ਼ਿਸ਼ ਨਹੀਂ ਕੀਤੀ ਕਿ ਇੱਧਰੋਂ ਟੱਪਾਂ, ਉਹ ਹਮੇਸ਼ਾ ਉਹਨਾਂ ਨੇ ਰੂਟ ਹੀ ਬਦਲ ਲਿਆ ਆਪਦੇ ਅਟੈਕ ਦਾ। ਸੋ ਇਤਿਹਾਸ ਤੋਂ ਆਪਾਂ ਦੂਰ ਹੋ ਰਹੇ ਹਾਂ, ਆਪਾਂ ਆਪਦੀ ਗੁਰਬਾਣੀ ਤੋਂ ਦੂਰ ਹੋ ਰਹੇ ਹਾਂ, ਸਾਰੀਆਂ ਚੀਜ਼ਾਂ ਤੋਂ ਦੂਰ ਹੋ ਰਹੇ ਹਾਂ। ਪਰ ਮਸਲਾ ਹੈ ਕਿੱਥੇ? ਕਿ ਸਾਰਾ ਕੁਛ ਹੀ ਸਾਡੇ 'ਚ ਹੀ ਨੁਕਸ ਹੋ ਗਿਆ ਕਿ ਅਸੀਂ ਇੰਨੇ ਪਦਾਰਥਵਾਦੀ ਹੋ ਗਏ ਕਿ ਅਸੀਂ ਭੁੱਲ ਚੱਲੇ ਕਿ ਜਿਹੜੀਆਂ ਚੀਜ਼ਾਂ ਸਾਡੀ ਪੀੜ੍ਹੀਆਂ ਨੇ ਨਹੀਂ ਕੀਤੀਆਂ ਕਿ ਇਹ ਨੁਕਸ ਸਾਡੇ 'ਚ ਨਹੀਂ। ਉਦੋਂ ਵੀ ਵੱਡੀ ਗੱਲ ਇਹ ਆ ਕਿ ਸਾਡੇ ਤੋਂ ਜਦੋਂ ਅਸੀਂ ਯੂਨੀਅਨ ਆਫ ਇੰਡੀਆ 'ਚ ਹੋਏ, ਜਦੋਂ ਅਸੀਂ ਇਹਦਾ ਹਿੱਸਾ ਬਣੇ, ਤਾਂ ਸਾਡੇ ਨਾਲ ਇੱਕ ਠੱਗੀ ਹੋ ਗਈ। ਸਾਨੂੰ ਇਹ ਕਹਿ ਕੇ ਜੋੜਿਆ ਗਿਆ ਕਿ ਤੁਸੀਂ ਯੂਨੀਅਨ ਆਫ ਸਟੇਟਸ 'ਚ ਹੋ ਰਹੇ ਹੋ, ਕਿ ਅੱਡ ਸੂਬੇ ਇਕੱਠੇ ਹੋ ਕੇ, ਅੱਜ ਕੱਲ੍ਹ ਰਾਹੁਲ ਗਾਂਧੀ ਵੀ ਇਹੀ ਗੱਲ ਕਰਦੇ ਆ ਕਿ ਇਹ ਯੂਨੀਅਨ ਆਫ ਸਟੇਟਸ ਹੈਗੀ ਆ ਜਿਹਦੇ ਵਿੱਚ ਤੁਹਾਡੇ ਸੱਭਿਆਚਾਰ ਨੂੰ, ਤੁਹਾਡੀ ਬੋਲੀ ਨੂੰ, ਤੁਹਾਡੀ ਸਾਰੀਆਂ ਚੀਜ਼ਾਂ ਨੂੰ ਪ੍ਰੋਟੈਕਟ ਕੀਤਾ ਜਾਊਗਾ। ਪਰ ਹੋਇਆ ਕੀ ਆ ਕਿ ਤੁਹਾਨੂੰ ਜਾਂ ਆਈਡੀਆ ਆਫ ਇੰਡੀਆ ਦੇ ਵਿੱਚ ਜੋੜਿਆ ਜਾ ਰਿਹਾ ਜਾਂ ਅੱਜ ਦੀ ਡੇਟ 'ਚ ਹਿੰਦੁੱਤਵੀ ਪੋਲਿਟਿਕਸ ਦੇ ਵਿੱਚ ਇੱਕੋ ਰੰਗ 'ਚ ਕੀਤਾ ਜਾ ਰਿਹਾ ਕਿ ਭਗਵੀਂ ਚਟਨੀ ਬਣਾਉਣ ਦੀ ਕੋਸ਼ਿਸ਼। ਸੋ ਉੱਥੇ ਆ ਕੇ ਸਾਡਾ ਮਸਲਾ ਇਹ ਅੜ ਗਿਆ ਕਿ ਸਾਡੇ ਸੱਭਿਆਚਾਰ 'ਤੇ ਅੱਜ ਡੈਮੋਗ੍ਰਾਫਿਕ ਹਮਲਾ ਹੈ, ਸਿੱਖਿਆ ਰਾਹੀਂ ਹਮਲਾ ਹੈ, ਆਬਾਦੀ ਬਾਹਰੋਂ ਆ ਕੇ ਇੱਥੇ ਆ ਰਹੀ ਆ, ਜਿਹੜੀ ਇੰਨੀ ਵੱਡੀ ਤਾਦਾਦ 'ਚ ਆ ਰਹੀ ਆ ਕਿ ਲੋਕਾਂ ਦੇ ਅੰਦਰ ਇੱਕ ਜਜ਼ਬਾ ਖੜਾ ਹੋ ਗਿਆ। ਮੋਹਾਲੀ ਦੇ ਕਈ ਪਿੰਡਾਂ 'ਚ ਮਤੇ ਪੈ ਗਏ ਆ ਕਿ ਵੀ ਇਹ ਰੋਕਣੀ ਚਾਹੀਦੀ ਆ। ਖੰਨੇ ਦੇ ਕੋਲੇ ਇੱਕ ਪਿੰਡ 'ਚ ਮਤਾ ਪਿਆ ਜਿੱਥੇ ਇੱਕ ਲੜਕੀ ਨੂੰ ਛੇੜਿਆ ਗਿਆ ਪ੍ਰਵਾਸੀਆਂ ਵੱਲੋਂ, ਤੇ ਫਿਰ ਉਹ ਉੱਥੇ ਮਤਾ ਪਿਆ। ਹਾਲਾਂਕਿ ਉੱਥੇ ਪ੍ਰਵਾਸੀ ਬਹੁਤ ਚਿਰ ਤੋਂ ਰਹਿ ਰਹੇ ਸੀ, ਜਿਹੜੇ ਹੋਰ ਪ੍ਰਵਾਸੀ ਉਹ ਕਹਿੰਦੇ ਆ ਕਿ ਗਲਤ ਹੋਇਆ। ਸੋ ਇਹ ਸਾਡੇ ਜਦੋਂ ਪਿੰਡ ਜਿਹੜਾ ਹੈਗਾ, ਉਹ ਪਿੰਡ ਦੇ ਵਿੱਚ ਜਦੋਂ ਕੋਈ ਬਾਹਰੋਂ ਇੰਟਰਫੇਰੈਂਸ ਹੁੰਦੀ ਆ ਤਾਂ ਸਾਡੇ ਸੱਭਿਆਚਾਰ ਨਾਲ ਛੇੜਖਾੜ ਹੁੰਦੀ। ਸ਼ਹਿਰ ਦੇ ਵਿੱਚ ਇਹ ਗੱਲਾਂ ਉਨਾ ਇੰਪੈਕਟ ਨਹੀਂ ਕਰਦੀਆਂ ਜਿੰਨੂੰ ਪਿੰਡ ਦਾ ਸਟਰਕਚਰ ਟੁੱਟਦਾ ਉਹ ਬਹੁਤ ਵੱਡਾ ਅਸਰ ਪੈਂਦਾ। ਸੋ ਸਰਕਾਰਾਂ ਜਾਗ ਨਹੀਂ ਰਹੀਆਂ, ਸਰਕਾਰਾਂ ਉੱਧਰ ਵੇਖ ਨਹੀਂ ਰਹੀਆਂ। ਲੋਕਾਂ 'ਚ ਇਸ ਗੱਲ ਦਾ ਰੋਹ ਹੈਗਾ, ਪਰ ਇਹ ਗੱਲਾਂ ਸਰਕਾਰਾਂ ਨੂੰ ਨੋਟ ਕਰਨ ਦੀ ਲੋੜ ਆ ਕਿ ਵੀ ਇਹਦੀ ਪਾਲਿਸੀ ਬਣੇ ਕੋਈ। ਇਹ ਨਹੀਂ ਆਪਾਂ ਕਹਿੰਦੇ ਕਿ ਵੀ ਉਹ ਲੋਕ ਆਉਣ ਹੀ ਨਾ, ਇਹ ਨਹੀਂ ਮੈਂ ਕਹਿੰਦਾ ਕਿ ਉਹ ਇੱਥੇ ਆ ਕੇ ਕੰਮ ਹੀ ਨਾ ਕਰਨ, ਪਰ ਕੀ ਉਹਨਾਂ ਦਾ ਇੱਥੇ ਆ ਕੇ ਵਸਣਾ ਕਿੱਥੋਂ ਤੱਕ ਜਾਇਜ਼ ਆ। ਆਪਾਂ ਹੋਰ ਵੀ ਬੜੇ ਸੂਬੇ ਜਿੱਥੇ ਆਪਾਂ ਨਹੀਂ ਜਾ ਕੇ ਵਸ ਸਕਦੇ ਕਿਉਂਕਿ ਉੱਥੋਂ ਦਾ ਸੱਭਿਆਚਾਰ ਉਹਨਾਂ ਨੇ ਪ੍ਰੋਟੈਕਟ ਕਰਨਾ ਹੈ। ਅੱਜ ਹਿਮਾਚਲ ਦੇ ਹਿਲੀ ਏਰੀਆਜ਼ ਦੇ ਹਿਲ ਟਰਾਈਬਸ ਦੇ ਵਿੱਚ ਜਾ ਕੇ ਆਪਾਂ ਨਹੀਂ ਵਸ ਸਕਦੇ। ਉਹਦਾ ਰੀਜ਼ਨ ਇਹ ਦਿੱਤਾ ਜਾਂਦਾ ਕਿ ਉਹਨਾਂ ਦਾ ਕਲਚਰ ਪ੍ਰੋਟੈਕਟ ਕਰਨਾ। ਅੰਡੇਮਾਨ ਦੇ ਬਹੁਤ ਇਲਾਕੇ ਆ, ਨਾਗਾਲੈਂਡ, ਮੀਜ਼ੋਰਾਮ, ਅਣਗਿਣਤ ਇਲਾਕਿਆਂ ਦੇ ਦੱਸ ਦੂੰ, ਗੁਜਰਾਤ ਦੇ ਬਹੁਤ ਇਲਾਕੇ ਜਿੱਥੇ ਆਪਾਂ ਜਾ ਕੇ ਨਹੀਂ ਵਸ ਸਕਦੇ ਕਿਉਂਕਿ ਉਹਨਾਂ ਦਾ ਕਲਚਰ ਪ੍ਰੋਟੈਕਟ ਕਰਨਾ, ਉਹਨਾਂ ਦਾ ਸੱਭਿਆਚਾਰ ਪ੍ਰੋਟੈਕਟ ਕਰਨਾ। ਤੇ ਵੀ ਸਾਡਾ ਵੀ ਸੱਭਿਆਚਾਰ ਆ, ਸਾਡਾ ਤਾਂ ਸਦੀਆਂ ਦਾ ਮਾਣਮੱਤਾ ਇਤਿਹਾਸ ਆ, ਮਾਣਮੱਤਾ ਸੱਭਿਆਚਾਰ ਆ। ਸੋ ਇੱਥੇ ਕੌਣ ਵਸ ਸਕਦਾ ਹੈ, ਕਿਹਦੀ ਵੋਟ ਬਣ ਸਕਦੀ ਆ, ਕੌਣ ਆ ਸਕਦਾ, ਉਹਦੇ 'ਤੇ ਘੱਟੋ ਘੱਟ ਕੋਈ ਨੀਤੀ ਹੋਣੀ ਚਾਹੀਦੀ ਆ। ਇਹ ਨਹੀਂ ਕਿ ਵੀ ਅੰਨੇਵਾਈ ਕੋਈ ਆਈ ਜਾਵੇ, ਅੰਨੇਵਾਈ ਵਸੀ ਜਾਵੇ। ਤੇ ਲੋਕਾਂ ਦਾ ਵਿਰੋਧ ਹੋਣਾ ਨੈਚੁਰਲ ਹੈਗਾ। ਜਦੋਂ ਤੁਸੀਂ ਨਹੀਂ ਰੋਕੋਗੇ ਲੋਕਾਂ ਨੇ ਉੱਠ ਖੜਨਾ ਹੀ ਖੜਨਾ, ਉਹਦੇ ਅਗੇਂਸਟ ਰਿਐਕਸ਼ਨ ਦੇਣਾ ਹੀ ਦੇਣਾ। ਸੋ ਸਰਕਾਰਾਂ ਨੂੰ ਉਹ ਨੀਤੀ ਲਿਆਉਣ ਦੀ ਲੋੜ ਆ। ਇਸੇ ਤਰ੍ਹਾਂ ਸਾਡੀ ਸਿੱਖਿਆ 'ਤੇ ਹਮਲਾ ਹੈ, ਸਾਡੀ ਰੁਜ਼ਗਾਰ। ਆਪਾਂ ਰੋਜ਼ ਸੁਣਦੇ ਹਾਂ
ਕਿ ਰੁਜ਼ਗਾਰ ਦੇ ਉੱਤੇ ਸਾਡੀ ਤੇ ਜੀ ਬਾਹਰੋਂ ਆ ਕੇ ਲੋਕ ਇੱਥੇ ਰੁਜ਼ਗਾਰ ਲੈ ਰਹੇ। ਕੀ ਬਾਕੀ ਕਈ ਸਾਰੀਆਂ ਸਟੇਟਾਂ 'ਚ ਆਏ ਆ? ਠੀਕ ਆ, ਆਰਟੀਕਲ 16 ਹੈਗਾ ਕੌਂਸਟੀਟਿਊਸ਼ਨ ਦਾ, ਸੰਵਿਧਾਨ ਦਾ, ਜਿਹੜਾ ਕਹਿੰਦਾ ਕਿ ਵੀ ਨੌਕਰੀ ਕਿਤੇ ਵੀ ਲੈ ਸਕਦੇ ਹੋ ਤੁਸੀਂ, ਪਰ ਬਹੁਤ ਸੂਬਿਆਂ ਦੇ ਵਿੱਚ ਰੁਜ਼ਗਾਰਾਂ ਦੇ ਉੱਤੇ ਰੋਕ ਲਾਈ ਵੀ ਹੈਗੀ ਹੈ, ਬਾਹਰਲੇ ਨਹੀਂ ਰਹਿ ਸਕਦੇ। ਸੋ ਮਿਸਲ ਸਤਲੁਜ ਦੇ ਵਿੱਚ ਆਪਾਂ ਇੱਕ ਦਸਤਾਵੇਜ਼ ਛਾਪਿਆ, ਇਹ ਕੀਤਾ, ਵੇਖਿਆ ਕਿ ਵੀ ਆਪਾਂ ਆਪਣੀ ਸਮਰੱਥਾ ਕਿੰਨੀ, ਆਪਾਂ ਕਿੰਨਾ ਸੰਘਰਸ਼ ਕਰ ਸਕਦੇ ਹਾਂ, ਆਪਾਂ ਕਿੱਥੋਂ ਤੱਕ ਰੋਕ ਸਕਦੇ ਹਾਂ, ਕਿੱਥੋਂ ਕਿੰਨੇ ਕੁ ਦਾਇਰੇ ਦੇ ਵਿੱਚ ਰਹਿ ਕੇ ਆਪਾਂ ਲੜ ਸਕਦੇ ਹਾਂ, ਤੇ ਇੱਕ ਸ਼ਾਂਤਮਈ ਸੰਘਰਸ਼ ਰਾਹੀਂ ਜਾਂ ਸ਼ਾਂਤਮਈ ਆਪਦੀ ਪ੍ਰੋਟੈਸਟ ਰਾਹੀਂ ਆਪਾਂ ਕੀ ਮੰਗਾਂ ਮੰਗ ਸਕਦੇ ਹਾਂ। ਸੋ ਉਹਦੇ ਵਾਸਤੇ ਆਪਾਂ ਇਹ ਦਸਤਾਵੇਜ਼ ਛਾਪਿਆ। ਆਪਣੀ ਮੁੱਖ ਮੰਗ ਇਹ ਆ ਕਿ ਜਿਹੜਾ ਇਸ ਤਰੀਕੇ ਦਾ ਬਾਹਰੀ ਸਾਡੇ 'ਚ ਇੰਟਰਫੇਰੈਂਸ ਹੋ ਰਿਹਾ, ਸਾਡੇ ਰੁਜ਼ਗਾਰ ਖਾਏ ਜਾ ਰਿਹਾ, ਸਾਡੀ ਜਿਹੜਾ ਆਬਾਦੀ ਦੇ ਤਵਾਜ਼ਨ ਨੂੰ ਬਦਲਿਆ ਜਾ ਰਿਹਾ, ਸਾਡੇ ਵਸੀਲਿਆਂ ਦੀ ਲੁੱਟ ਹੋ ਰਹੀ ਆ, ਉਹਦੇ ਵਾਸਤੇ ਸਾਨੂੰ ਆਰਟੀਕਲ 371 ਏ, ਜਿਵੇਂ ਨਾਗਾਲੈਂਡ ਨੂੰ, ਮੀਜ਼ੋਰਾਮ ਨੂੰ ਜਾਂ ਹੋਰ ਕਈ ਸੂਬਿਆਂ ਦੇ ਵਿੱਚ ਦਿੱਤਾ ਗਿਆ ਕਈ ਥਾਵਾਂ 'ਤੇ, ਸਾਨੂੰ ਵੀ ਉਸੇ ਦੀ ਪ੍ਰੋਵੀਜ਼ਨ ਦਿੱਤੀ ਜਾਵੇ। ਘੱਟੋ ਘੱਟ ਇੱਕ ਵਾਰ ਤਾਂ ਬਣੇ, ਕੋਈ ਪਾਲਿਸੀ ਤਾਂ ਬਣੇ ਜਿਹਦੇ ਤਹਿਤ ਇੱਥੇ ਕੌਣ ਆ ਸਕਦਾ, ਕੌਣ ਨਹੀਂ ਆ ਸਕਦਾ, ਕਿਹਨੂੰ ਰੁਜ਼ਗਾਰ ਮਿਲਣੀ ਹੈ, ਕਿਹਨੂੰ ਨਹੀਂ ਮਿਲਣੀ, ਸਾਡੇ ਬੱਚੇ ਬਾਹਰ ਜਾਣ ਤੇ ਇੱਥੋਂ ਦੀ ਸਰਕਾਰੀ ਰੁਜ਼ਗਾਰ ਕੋਈ ਹੋਰ ਲਵੇ। ਸੋ ਸਾਡੀ ਦੇਣ ਬਹੁਤ ਹੈ ਇਸ ਖਿੱਤੇ ਵਾਸਤੇ। ਆ ਜਿਹੜਾ ਬੁੱਤ ਲੱਗਿਆ ਹੋਇਆ ਆਨੰਦ ਸਿੰਘ ਦਾ, ਇਹ ਸਾਫ਼ ਦੱਸਦਾ ਕਿ ਵੀ ਸਾਡੀ ਦੇਣ ਕਿੰਨੀ ਹੈ। ਅੱਜ ਵੀ ਸਭ ਤੋਂ ਵੱਧ ਫੌਜੀ ਵਿਧਵਾਵਾਂ ਪੰਜਾਬ 'ਚੋਂ ਹੈਗੀਆਂ। ਅੱਜ ਵੀ ਸਭ ਤੋਂ ਜ਼ਿਆਦਾ ਜਿਹੜਾ ਫੂਡ ਗ੍ਰੇਨ ਦਿੱਤਾ ਜਾਂਦਾ ਸਰਪਲਸ ਹਿੰਦੁਸਤਾਨ ਨੂੰ, ਉਹ ਪੰਜਾਬ 'ਚੋਂ ਦਿੱਤਾ ਜਾਂਦਾ। ਜੇ ਫੂਡ ਗ੍ਰੇਨ ਨਹੀਂ ਹੋਵੇ, ਡੈਮੋਕ੍ਰੇਸੀ 4 ਦਿਨਾਂ 'ਚ ਢਹਿ ਜੇ। ਬੰਗਲਾਦੇਸ਼ 'ਚ ਆਪਾਂ ਵੇਖ ਰਹੇ ਹਾਂ ਕਿ ਖਾਣੇ ਦਾ ਕ੍ਰਾਈਸਿਸ ਆਇਆ ਪਿਆ। ਉਹ ਤਾਂ ਐ ਮੁੱਠੀ ਕੁ ਭਰ ਦੇਸ਼ ਆ, ਉਹ ਤਾਂ ਕਿਤੋਂ ਲਿਆ ਕੇ ਖਾ ਲੂ। ਇਹ ਤਾਂ ਐਡੇ ਵੱਡੇ ਦੇਸ਼ ਨੂੰ ਤਾਂ ਖਵਾਇਆ ਵੀ ਨਹੀਂ ਜਾਣਾ ਕਿਤੋਂ ਲਿਆ ਕੇ। ਸੋ ਇਹ ਗੱਲਾਂ ਸਾਡੇ ਹੱਕ ਬਣਦੇ ਆ। ਸਾਡਾ 75% ਪਾਣੀ ਲੁੱਟਿਆ ਜਾ ਰਿਹਾ। ਅੱਜ ਆਪਾਂ ਥੋੜ੍ਹੇ ਪਾਣੀ ਦੀ ਪਲੀਤ ਹੋਣ ਵਾਸਤੇ ਲੜ ਰਹੇ ਹਾਂ, ਉਹ ਵੀ ਲੜਨਾ ਚਾਹੀਦਾ, ਪਰ ਜਦੋਂ 75% ਪਾਣੀ ਸਾਡਾ ਬਾਹਰ ਜਾਊਗਾ ਤਾਂ ਨੈਚੁਰਲ ਆ ਸਾਡੇ 'ਤੇ ਇੱਕ ਕੁਦਰਤੀ ਗੱਲ ਆ ਕਿ ਸਾਡਾ ਜਿਹੜਾ ਬਿਜਲੀ ਖਰਚਾਂਗੇ, ਅਸੀਂ ਹੇਠਲਾ ਪਾਣੀ ਵਰਤਾਂਗੇ ਤਾਂ ਬਿਜਲੀ ਦੇ ਖਰਚਾ ਵੀ ਹੋਊਗਾ ਤੇ ਪੰਜਾਬ ਵੀ ਰੇਗਿਸਤਾਨ ਬਣੂਗਾ। ਸੋ ਸਾਡੀ ਹਾਲਤ ਇਹ ਆ ਕਿ ਅਸੀਂ ਓਪਰੈਸਡ ਵੀ ਆ, ਸਾਡੇ ਤੇ ਜ਼ਬਰ ਵੀ ਹੋ ਰਿਹਾ ਤੇ ਸਾਨੂੰ ਆਪ ਨੂੰ ਹੀ ਜਾਬਰ ਕਿਹਾ ਜਾ ਰਿਹਾ ਕਿ ਤੁਸੀਂ ਕਰ ਰਹੇ ਹੋ ਜਿਵੇਂ ਸਾਰਾ ਕੁਝ। ਸੋ ਇਹ ਆਪਾਂ ਇਹਦੇ 'ਚ ਡਾਕੂਮੈਂਟ 'ਚ ਮੰਗ ਕੀਤੀ ਆ ਕਿ ਪੰਜਾਬ ਨੂੰ 371 ਏ ਵਾਂਗੂ ਵਰਗੀ ਪ੍ਰੋਵੀਜ਼ਨ 'ਚ ਪਾਇਆ ਜਾਵੇ। ਇਹ ਕੋਈ ਇਹ ਜਿਹੀ ਮੰਗ ਨਹੀਂ ਕਿ ਵੀ ਅਸੀਂ ਅਨੋਖੀ ਮੰਗ ਕੀਤੀ ਹੈ ਜਿਹੜੀ ਕਿਸੇ ਹੋਰ ਨੂੰ ਨਹੀਂ। 12 ਸੂਬਿਆਂ ਨੂੰ ਦਿੱਤਾ ਗਿਆ ਭਾਰਤ ਨੇ, 12 ਸੂਬਿਆਂ ਨੂੰ, ਜਿਹਦੀ ਦੇਣ ਪੰਜਾਬ ਨਾਲੋਂ ਕਿਤੇ ਘੱਟ ਆ। ਇਸ ਤੋਂ ਇਲਾਵਾ ਅੱਜ ਕਰਜ਼ਾ ਚੜਿਆ ਹੋਇਆ 3 ਲੱਖ ਸਮਥਿੰਗ ਕਰੋੜ ਹੋ ਗਿਆ, ਦਿਨੋਂ ਦਿਨ ਵਾਧਾ ਜਾ ਰਿਹਾ। ਪੰਜਾਬ ਦਾ ਜਿਹੜਾ ਕਰਜ਼ਾ ਹੈ ਉਹਦੀ ਉਸ ਪਰਸੈਂਟੇਜ 'ਚ ਕੈਲਕੂਲੇਸ਼ਨ ਹੋ ਹੀ ਨਹੀਂ ਸਕਦੀ ਜਿਸ ਪਰਸੈਂਟੇਜ 'ਚ ਬਾਕੀ ਕਿਸੇ ਸਨਅਤੀ ਖੇਤਰ ਵਾਲੇ ਸੂਬੇ ਦੀ ਹੋ ਸਕਦੀ ਆ। ਪੰਜਾਬ ਦੀ ਜਿਹੜੀ ਜ਼ਮੀਨ ਆ ਸਾਰੀ, ਉਹ ਤਕਰੀਬਨ 40 ਕੁ ਲੱਖ ਕਰੋੜ ਦੀ ਵੈਲੂਏਸ਼ਨ ਬਣਦੀ ਆ, ਉਹਦੀ ਪ੍ਰਾਈਵੇਟ ਵੈਲਿਊ ਬਣਦੀ ਆ। ਉਹਦੀ ਪ੍ਰੋਡਕਟਿਵਿਟੀ ਕਦੀ ਵੀ ਉਸ ਮਾਪਦੰਡ 'ਤੇ ਨਹੀਂ ਲਿਆਂਦੀ ਜਾ ਸਕਦੀ ਜਿਸ ਸਨਅਤੀ ਮਾਪਦੰਡ 'ਤੇ ਲਿਆਂਦੀ ਜਾ ਸਕਦੀ ਆ। ਦੂਜੀ ਗੱਲ, ਅਸੀਂ ਇੱਕ ਬਾਰਡਰ ਦਾ ਸੂਬਾ ਹੈ, ਸਾਡੇ ਬਹੁਤ ਵੱਡੀ ਆਬਾਦੀ ਆ ਜਿਹੜੀ ਵਿਚਾਰੀ ਮਾਝੇ ਵਰਗਾ ਇਲਾਕਾ ਜਿਹੜਾ ਵਿੱਚੋਂ ਕੱਟਿਆ ਗਿਆ। ਫਿਰੋਜ਼ਪੁਰ ਵਰਗੇ ਸ਼ਹਿਰ ਜਿਹੜੇ ਤਰੱਕੀ ਕਰਨੀ ਸੀਗੀ, ਉਹ ਤਰੱਕੀ ਨਹੀਂ ਹੋ ਸਕੀ। ਮਾਝੇ ਦੇ ਇਲਾਕੇ ਦੀ ਤਰੱਕੀ ਨਹੀਂ ਹੋ ਸਕੀ। ਉਹਨੇ ਸੈਂਟਰ ਹੱਬ ਬਣਨਾ ਸੀਗਾ, ਕਲਚਰ ਦਾ, ਇਕੋਨਮੀ ਦਾ, ਸਾਰਾ ਕੁਝ ਬਣਨਾ ਸੀ ਉਹਦੇ ਆਸੇ-ਪਾਸੇ, ਉਹ ਵਿੱਚੋਂ ਵੱਢਿਆ ਗਿਆ। ਉਹ ਵੱਢਿਆ ਜੇ ਗਿਆ ਜਾਂ ਉਹ ਇੱਧਰ ਅਸੀਂ ਆਏ ਆ ਤਾਂ ਉਹਦਾ ਫਾਇਦਾ ਕਿਹਨੂੰ ਹੋਇਆ? ਸਾਰੀ ਭਾਰਤ ਦੀ ਆਬਾਦੀ ਨੂੰ ਫਾਇਦਾ ਹੋਇਆ ਨਾ ਜੇ ਅਸੀਂ ਯੂਨੀਅਨ ਆਫ ਇੰਡੀਆ ਜੁਆਇਨ ਕੀਤੀ। ਤਾਂ ਉਹਦੇ ਬਦਲੇ ਜੇ ਅਸੀਂ ਇੱਕ ਹਿੱਸੇ ਦੇ ਵਿੱਚ ਘੱਟੋ ਘੱਟ, ਜੇ ਤੁਸੀਂ ਹਿਮਾਚਲ ਨੂੰ, ਜੇ ਤੁਸੀਂ ਉੱਤਰਾਖੰਡ ਨੂੰ, ਤੁਸੀਂ ਜੰਮੂ ਦੇ ਇਲਾਕੇ ਨੂੰ ਗਾਰਡਕਿਲ ਕਮੇਟੀ 'ਚ ਆਪਣਾ ਸਪੈਸ਼ਲ ਸਟੇਟਸ ਦਿੰਦੇ ਹੋ ਤਾਂ ਸਾਨੂੰ ਵੀ ਦਿਓ। ਉਹ ਵਾਜਬ ਹੱਕ ਆ, ਉਹ ਗਾਰਡਕਿਲ ਕਮੇਟੀ ਕਹਿੰਦੀ ਆ, ਪਰ ਸਾਡੇ ਪੋਲੀਟੀਸ਼ੀਅਨ ਉਹ ਸਵਾਲ ਨਹੀਂ ਚੱਕਦੇ। ਉਹੀਆਂ ਗੱਲਾਂ ਕਰਦੇ ਆ ਕਿ ਕਰਜ਼ਾ ਹੋਰ ਦੇ ਦਿਓ, ਅਸੀਂ ਆਹ ਖਰਚੇ ਘਟਾ ਦਿੰਦੇ ਹਾਂ, ਅਸੀਂ ਉਹ ਖਰਚੇ ਤੁਸੀਂ ਜਿੰਨੇ ਮਰਜ਼ੀ ਘਟਾਈ ਜਾਓ। ਜੋ ਇਸ ਟਾਈਮ ਹਾਲਾਤ ਆ, ਜੋ ਇਸ ਟਾਈਮ ਸਿਚੁਏਸ਼ਨ ਆ, ਚੰਗੀ ਇੰਡਸਟਰੀ ਆਊਗੀ ਨਹੀਂ, ਪੋਲਿਊਟਿੰਗ ਇੰਡਸਟਰੀ ਆ ਰਹੀ ਆ ਤੁਹਾਡੇ ਨਾਲ। ਸਾਰੀ ਤੋਂ ਵਰਲਡ ਦੀ ਮਾੜੀ ਇੰਡਸਟਰੀ ਪੰਜਾਬ 'ਚ ਲੱਗਦੀ ਆ, ਚੰਗੀ ਕੋਈ ਉਹ ਆਉਂਦੀ ਨਹੀਂ ਜਿਹੜੀ ਨਾਨ ਪੋਲਿਊਟਿੰਗ ਚਾਹੀਦੀ ਆ ਤੁਹਾਨੂੰ। ਤੁਸੀਂ ਖਰਚੇ ਘਟਾ ਲਓਗੇ, ਉਹ ਤੁਹਾਡੇ 'ਤੇ ਹੋਰ ਇਕੋਨਮੀ ਦਾ ਕਰਜ਼ਾ ਚੜ੍ਹਦਾ ਜਾਊਗਾ। ਹਾਂ, ਖਰਚੇ ਘਟਾਓ, ਵਾਧੂ ਖਰਚੇ ਘਟਾਓ, ਜਿਹੜੇ ਅਫਸਰਾਂ ਨੂੰ ਤੁਸੀਂ ਗਾਰਡਾਂ ਦਿੱਤੀਆਂ ਵੀਆਂ, ਅਫਸਰੀ 'ਤੇ ਖਰਚਾ, ਪਰ ਜਿਹੜੀ ਇਕੋਨਮੀ ਦਾ ਕਲਾਸ ਸਿੱਖਿਆ 'ਤੇ ਖਰਚਾ ਘਟਾਓਗੇ ਜਾਂ ਸਿਹਤ 'ਤੇ ਖਰਚਾ ਘਟਾਓਗੇ ਤਾਂ ਉਹਦਾ ਹਾਲਤ ਹਮੇਸ਼ਾ ਜਾ ਕੇ ਅੱਗੇ ਮਾੜੇ ਨਿਕਲਣਗੇ। ਲਾਅ ਐਂਡ ਆਰਡਰ 'ਤੇ ਤੁਸੀਂ ਖਰਚਾ ਘਟਾਓਗੇ ਤਾਂ ਆਪਣੇ ਸਾਹਮਣੇ ਆ ਕੀ ਹੋਇਆ ਅੰਮ੍ਰਿਤਸਰ ਦੇ ਵਿੱਚ। ਇੱਕ NRI ਦੇ ਘਰੇ ਆ ਕੇ NRI 'ਤੇ ਗੋਲੀਆਂ ਚੱਲ ਗਈਆਂ। ਸੁਰੱਖਿਆ ਬਹੁਤ ਵੱਡਾ ਮਸਲਾ ਬਣਦਾ ਜਾਂਦਾ। ਤਕਰੀਬਨ ਹਰ ਇਨਸਾਨ ਡਰਿਆ ਹੋਇਆ ਇਸ ਟਾਈਮ। ਬਾਜ਼ਾਰਾਂ ਦੇ, ਮੰਡੀਆਂ ਦੇ ਵਿੱਚ ਵਪਾਰੀ ਡਰੇ ਹੋਏ ਆ, ਹੋਰ ਤਰੀਕ ਲੋਕ ਡਰੇ ਹੋਏ ਆ ਕਿ ਵੀ
ਇਹ ਜਿਹੇ ਹਾਲਾਤ ਬਣਾਤੇ ਆ ਕਿਉਂਕਿ ਇਹਨਾਂ ਤੋਂ ਮਾਈਨਰ ਲਾਅ ਐਂਡ ਆਰਡਰ ਵੀ ਕੰਟਰੋਲ ਨਹੀਂ ਹੋ ਰਿਹਾ। ਜਿੱਥੇ ਆਪਾਂ ਇਹ ਮੰਗਾਂ ਮੰਗਣੀਆਂ, ਜਿੱਥੇ ਆਪਾਂ ਇਹ ਲੜਾਈ ਲੜਨੀ ਆ, ਅਸੀਂ ਉਹ ਇੱਕ ਸੂਬਾ ਹੈ, ਵਾਹਦ ਸੂਬਾ ਹੈ ਜਿਹਦੇ ਕੋਲ ਆਪਦੀ ਰਾਜਧਾਨੀ ਹੈ, ਤੇ ਲਾਹੌਰ ਵਰਗੀ ਰਾਜਧਾਨੀ ਪੰਜਾਬ ਨੇ ਗਵਾਈ ਆ। ਉਹਦੇ ਬਦਲੇ ਸਾਨੂੰ ਇਹ ਬਣਾ ਕੇ ਦਿੱਤੀ ਗਈ ਸੀ, ਪਰ ਸਾਡੇ ਕੋਲ ਅੱਜ ਹੈ ਨਹੀਂ ਗੀ। ਰਾਜਧਾਨੀ ਨਾ ਹੋਣ ਦਾ ਇਕੱਲਾ ਇਹ ਗੱਲ ਨਹੀਂ ਕਿ ਵੀ ਚੰਡੀਗੜ੍ਹ ਆਓ, ਉਹਦਾ ਇੱਕ ਹੋਰ ਵੀ ਅਰਥ ਆ। ਜਿੰਨੀ ਸਾਡੀ ਖੇਤੀਬਾੜੀ ਵਾਲੀ ਜ਼ਮੀਨ ਦੀ ਵੈਲਿਊ ਅੱਜ, ਜਿਹਨੂੰ ਆਪਾਂ ਪ੍ਰਾਈਵੇਟ ਇਨਵੈਸਟਮੈਂਟ ਜਾਂ ਪ੍ਰਾਈਵੇਟ ਵੈਲਿਊ ਗਿਣਦੇ ਆ, ਉਨੀ ਕੁੱਲ ਇਸ ਟਾਈਮ ਚੰਡੀਗੜ੍ਹ ਦੇ 28,000 ਕਿੱਲੇ ਦੀ ਵੈਲਿਊ ਆ। ਇੰਨਾ ਵੱਡਾ ਸਰਮਾਇਆ ਸਾਡੇ ਤੋਂ ਖੋਇਆ ਗਿਆ। ਉਹਦੇ 'ਚੋਂ ਟੈਕਸ ਪੈਦਾ ਹੁੰਦਾ, ਉਹਦੇ 'ਚੋਂ ਪ੍ਰੋਪਰਟੀ ਟੈਕਸ ਲੱਗ ਸਕਦੇ ਆ, ਉਹਦੇ 'ਚੋਂ ਪੰਜਾਬ ਦਾ 15-16 ਹਜ਼ਾਰ ਕਰੋੜ ਦਾ ਉਹਦਾ ਰੈਵਨਿਊ ਹੈ, 5-6 ਹਜ਼ਾਰ ਕਰੋੜ ਦਾ ਖਰਚਾ ਹੈ। ਜੇ 60-40 ਰੇਸ਼ੋ 'ਚ ਵੀ ਆਪੀ ਨੂੰ ਦੇਈ ਜਾਣ, ਆਪਣਾ ਸਿੱਖਿਆ ਦਾ ਸਾਰਾ ਖਰਚਾ ਉਹਦੇ 'ਚੋਂ ਨਿਕਲਦਾ। ਇਹ ਉਹ ਗੱਲ ਆ ਕਿ ਆਪਾਂ ਗਏ ਕਿਸੇ ਵੱਡੇ ਮੋਹਤਵਰ ਬੰਦੇ ਕੋਲੇ ਕਿ ਭਾਈ ਪਿੰਡ ਦੇ ਸਰਪੰਚ ਕੋਲੇ ਕਿ ਭਾਈ ਸਾਡੀ 2 ਭਰਾਵਾਂ ਦਾ ਬਾਕੀ ਵੰਡ ਹੋ ਗਈ ਆ, ਹੁਣ 1.5 ਕਿੱਲੇ ਦਾ ਰੌਲਾ ਰਹਿ ਗਿਆ ਹੈ, ਉਹਦਾ ਫੈਸਲਾ ਕਰਾ ਦੇ। ਉਹਨੇ ਕਿਹਾ ਵੀ ਆਹ ਕਿੱਲਾ 1.5 ਕਿੱਲਾ ਮੈਨੂੰ ਦੇ ਜਾਓ। ਕਿੱਲਾ 1.5 ਕਿੱਲਾ ਵੀ ਵਾਹੀ ਜਾਂਦਾ ਤੇ ਆਪਦੇ ਕੋਲੇ ਰੱਖੀ ਜਾਂਦਾ, ਆਪਣੇ ਦੋਵਾਂ ਕੋਲੇ 50-60 ਸਾਲ ਤੋਂ ਕੁਝ ਵੀ ਨਹੀਂ ਆਇਆ। ਸੋ ਇਹ ਇੰਜੇ ਧੱਕੇ ਜਿਹੜੇ ਆਪਣੇ ਨਾਲ ਹੋ ਰਹੇ ਆ, ਉਹਨਾਂ ਦੇ ਉਲਟ ਆਪਾਂ ਨੂੰ ਖੜਾ ਹੋਣਾ ਪਊਗਾ। ਆਪਣੀ ਜਿਹੜੀ ਨਵੀਂ ਜਿਹੜੀ ਜਨਰੇਸ਼ਨ ਆ, ਉਹ ਸਾਰੀਆਂ ਗੱਲਾਂ ਭੁੱਲਦੀ ਜਾਂਦੀ ਆ। ਕਿਸੇ ਸਮੇਂ ਅਕਾਲੀ ਲਹਿਰ ਦਾ ਇਹ ਨਾਅਰਾ ਹੁੰਦਾ ਸੀ, ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ। ਅੱਜ ਮੇਰਾ ਖਿਆਲ ਕਿਸੇ ਨੂੰ ਚੇਤੇ ਵੀ ਨਹੀਂਗਾ, ਕੋਈ ਗੱਲ ਵੀ ਨਹੀਂ ਕਰਦਾ। ਇਸ ਤਰੀਕੇ ਦੇ ਜਿਹੜੇ ਆਪਣੇ ਉਲਟ ਗੱਲਾਂ ਹੋ ਰਹੀਆਂ, ਇਹ ਸੰਘਰਸ਼ ਲੜਨੇ ਪੈਣੇ ਆ। ਪਰ ਸੰਘਰਸ਼ ਲੜਨ ਵਾਸਤੇ ਜਾਣਾ ਕਿੱਥੇ ਪੈਣਾ? ਕੋਈ ਵੀ ਸੰਘਰਸ਼ ਜਦੋਂ ਲੜਨਾ ਹੈ, ਕੁਛ ਵੀ ਕਰਨਾ ਹੈ, ਤਾਂ ਪਹਿਲਾਂ ਅੰਦਰੋਂ ਆਪ ਦਾ ਸੁਧਾਰ ਵੀ ਜ਼ਰੂਰੀ ਹੈ। ਇੱਕ ਫੰਡਾਮੈਂਟਲ ਜੀ ਗੱਲ ਆ ਕਿ ਜਦੋਂ ਤੁਸੀਂ ਕਨਫਿਊਜ਼ਨ 'ਚ ਹੋਵੋ, ਜਦੋਂ ਤੁਸੀਂ ਕਮਜ਼ੋਰ ਹੋ ਰਹੇ ਹੋਵੋ, ਤਾਂ ਇਹ ਕਿਹਾ ਜਾਂਦਾ ਬੈਕ ਟੂ ਰੂਟਸ, ਕਿ ਵੀ ਪਹਿਲਾਂ ਆਪਦੇ ਇਕੱਠੇ ਹੋ ਕੇ ਗਰੁੱਪ ਹੋਵੋ। ਠੀਕ ਹੈ, ਉਹਦੇ ਵਾਸਤੇ ਤੁਹਾਨੂੰ ਆਪਦੇ ਆਪ ਨੂੰ ਆਪਦੇ ਅੰਦਰੋਂ ਸੁਧਾਰਨਾ ਪਊ, ਪਰਿਵਾਰ ਤੋਂ ਸ਼ੁਰੂ ਕਰਨਾ ਪਊ, ਨਿੱਜ ਤੋਂ ਸ਼ੁਰੂ ਕਰਨਾ ਪਊ, ਗੁਰੂ ਘਰ ਨਾਲ ਜੁੜੋ, ਗੁਰਬਾਣੀ ਨਾਲ ਜੁੜੋ। ਜਿਵੇਂ ਗਗਨ ਹਰਿਆ ਨੇ ਗੱਲ ਕੀਤੀ ਆ ਕਿ ਜੇ ਨਸ਼ੇ ਛਡਾਉਣੇ ਆ, ਨਸ਼ਿਆਂ ਦੀ ਸਪਲਾਈ ਸਾਈਡ ਸਰਕਾਰਾਂ ਨੇ ਬੰਦ ਕਰਨੀ ਆ, ਉਹਨਾਂ ਨੇ ਰੋਕ ਲਾਉਣੀ ਆ ਕਿ ਸਪਲਾਈ ਨਾ ਹੋਵੇ। ਸਪਲਾਈ ਦਾ ਬਹੁਤ ਵੱਡਾ ਅਸਰ ਹੁੰਦਾ, ਜੇ ਸਪਲਾਈ ਸਾਈਡ ਕੱਟ ਆਫ ਹੋ ਜੇ ਤਾਂ ਬਹੁਤ ਘੱਟ ਜੂਗਾ। ਪਰ ਦੂਜੇ ਪਾਸੇ ਸਾਡਾ ਵੀ ਇੱਕ ਬਹੁਤ ਵੱਡਾ ਫਰਜ਼ ਆ। ਨਸ਼ਿਆਂ ਦੇ ਵਿੱਚ 2-3 ਚੀਜ਼ਾਂ ਕਰਕੇ ਨਸ਼ੇ ਖਤਮ ਹੁੰਦੇ ਆ। ਨਸ਼ੇ ਤਾਂ ਨੌਜਵਾਨ ਨਹੀਂ ਲੱਗਦਾ ਜੇ ਪਹਿਲਾਂ ਉਹਨੂੰ ਕੋਈ ਆਪਦਾ ਉਜਵਲ ਭਵਿੱਖ ਉਹਨੂੰ ਨਜ਼ਰ ਆਉਂਦਾ ਹੋਵੇ ਕਿ ਮੈਂ ਭਵਿੱਖ 'ਚ ਕੁਛ ਕਰ ਸਕੂੰਗਾ। ਉਹ ਜਿਹੜਾ ਨੌਜਵਾਨ ਆ, ਉਹ ਕਦੀ ਨਸ਼ੇ 'ਚ ਨਹੀਂ ਲੱਗੂਗਾ। ਪੰਜਾਬ ਦੇ ਵਿੱਚ ਸਮਾਜਿਕ ਤੌਰ ਤੇ ਨੌਜਵਾਨੀ 'ਚ ਇਸ ਟਾਈਮ ਨਿਹਿਲਿਜ਼ਮ ਸ਼ਬਦ ਹੁੰਦਾ ਫਿਲਾਸਫੀ ਵਾਲਿਆਂ ਦੇ ਵਿੱਚ, ਉਹ ਬਹੁਤ ਭਾਰੂ ਆ ਕਿ ਕੁਛ ਨਹੀਂ ਬਣਨਾ, ਇੱਥੇ ਕੁਛ ਨਹੀਂ ਬਣ ਸਕਦਾ। ਤਾਂ ਜਦੋਂ ਇਹ ਜਿਹੀ ਸਥਿਤੀ ਆ ਜਾਂਦੀ ਆ, ਜਿਹੜਾ ਬੱਚਾ ਪ੍ਰਵਾਸ ਨਹੀਂ ਕਰ ਸਕਦਾ, ਇੱਥੇ ਰਹਿੰਦਾ, ਉਹ ਹਤਾਸ਼ ਹੋ ਜਾਂਦਾ, ਉਹ ਡੈਸਪਰੇਟ ਹੋ ਜਾਂਦਾ, ਤਾਂ ਉਹਦੇ ਚਾਂਸਸ ਨਸ਼ੇ ਵੱਲ ਜਾਣ ਦੇ ਵੱਧ ਜਾਂਦੇ। ਸੋ ਇੱਕ ਤਾਂ ਇਹ ਕਾਰਨ ਆ। ਸੋ ਆਪਾਂ ਨੂੰ ਬੱਚਿਆਂ ਵਾਸਤੇ ਰੁਜ਼ਗਾਰ ਪੈਦਾ ਕਰਨੀ, ਉਹਨਾਂ ਨੂੰ ਸੇਧ ਦੇਣੀ ਬਹੁਤ ਜ਼ਰੂਰੀ ਆ। ਦੂਜੀ ਵੱਡੀ ਗੱਲ ਆ ਕਿ ਜਦੋਂ ਆਪਦੀ ਗੁਰਬਾਣੀ ਜਾਂ ਦੇ ਰੂਟਸ ਨਾਲ ਜਾਂ ਦੇ ਕਲਚਰ ਨਾਲ ਟੁੱਟੂਗਾ ਹੈ, ਤਾਂ ਉਹ ਨਸ਼ਿਆਂ ਵੱਲ ਜਾਊਗਾ। ਸਪੋਰਟਸ ਨਸ਼ੇ ਰੋਕਦੀ ਆ। ਆਪਾਂ ਇੱਕ ਛੋਟੀ ਜਿਹੀ ਡਾਕੂਮੈਂਟਰੀ ਬਣਾਈ ਆ, ਜਿਹੜੀ ਜਲਦੀ ਆਪਾਂ ਅਗਲੇ ਮਹੀਨੇ ਰਿਲੀਜ਼ ਕਰਾਂਗੇ। ਉਹ ਤਕਰੀਬਨ 29-30 ਡਾਕੂਮੈਂਟਰੀਆਂ ਪੰਜਾਬ ਦੇ ਵੱਖ-ਵੱਖ ਮੁੱਦਿਆਂ 'ਤੇ ਤਿਆਰ ਹੈਗੀਆਂ। ਉਹ ਅਗਲੇ ਮਹੀਨੇ ਤੱਕ ਆਪਾਂ OTT ਪਲੇਟਫਾਰਮ 'ਤੇ ਰਿਲੀਜ਼ ਕਰਾਂਗੇ। ਉਹਨਾਂ 'ਚੋਂ ਇੱਕ ਨਸ਼ਿਆਂ 'ਤੇ ਆ। ਨਸ਼ਿਆਂ 'ਤੇ ਤਾਂ ਬਹੁਤ ਬਣੀਆਂ, ਪਰ ਨਸ਼ਿਆਂ ਤੋਂ 3 ਕੇਸ ਸਟੱਡੀਜ਼ ਲਈਆਂ। 3 ਨੌਜਵਾਨਾਂ ਦੀ ਕੇਸ ਸਟੱਡੀ ਆ ਉਹਦੇ ਵਿੱਚ। ਉਹ ਬੱਚੇ ਜਿਹੜੇ ਸੀਗੇ ਉਹ ਨਸ਼ੇ ਕਰਦੇ ਸੀ, ਬਹੁਤ ਵੱਡੇ ਪੱਧਰ 'ਤੇ ਨਸ਼ੇ ਕਰਦੇ ਸੀ। ਉਹ ਅੱਗੇ ਆਏ, ਉਹਨਾਂ ਨੇ ਆਪਦੇ ਜੀਵਨ ਬਾਰੇ ਦੱਸਿਆ। ਇੱਕ ਉਹਨਾਂ 'ਚੋਂ ਆਪਦੇ ਖੇਤੀਬਾੜੀ ਅਤੇ ਵਪਾਰ ਵੱਲ ਪੈ ਗਿਆ, ਉਹਨੇ ਹੌਲੀ-ਹੌਲੀ ਉਹ ਨਸ਼ਿਆਂ 'ਚੋਂ ਬਾਹਰ ਹੋ ਗਿਆ। ਇਸੇ ਤਰ੍ਹਾਂ ਇੱਕ ਬੱਚਾ ਬਹੁਤ ਚੰਗਾ ਸਪੋਰਟਸਮੈਨ ਬਣ ਗਿਆ, ਸਪੋਰਟਸ 'ਤੇ ਮਤਲਬ ਟਾਈਮ ਸਪੈਂਡ ਕਰਦਾ ਗਰਾਊਂਡ ਦੇ ਵਿੱਚ, ਉਹ ਨਸ਼ਿਆਂ ਤੋਂ ਬਾਹਰ ਹੋ ਗਿਆ। ਅਤੇ ਤੀਜਾ ਸਿੱਖ ਪ੍ਰਚਾਰਕ ਬਣ ਗਿਆ, ਸਿੱਖੀ ਵੱਲ ਜੁੜ ਗਿਆ, ਬਹੁਤ ਚੰਗੇ ਘਰ ਦਾ, ਉਹ ਨਸ਼ੇ ਤੋਂ ਬਾਹਰ ਹੋ ਗਿਆ। ਸੋ ਇਹ ਗੱਲ ਹੈ ਕਿ ਵੀ ਆਪਾਂ ਨੂੰ ਇਹ ਸਾਰੇ ਚੀਜ਼ ਦਾ ਸੁਮੇਲ ਚਾਹੀਦਾ। ਕਿਤੇ ਆਪਾਂ ਨੂੰ ਆਪਣਾ ਵੀ ਸਮਾਜਿਕ ਤੌਰ 'ਤੇ ਟੀਚਾ ਬਣਦਾ ਕਿ ਆਪਾਂ ਇਹ ਕਰੀਏ। ਵੱਡੀ ਗੱਲ ਇਹ ਆ ਕਿ ਵੀ ਜੇ ਪੰਜਾਬ ਨੂੰ ਸਿਰੇ ਲਾਉਣਾ, ਪੰਜਾਬ ਨੂੰ ਦੁਬਾਰਾ ਸਮਰੱਥ ਬਣਾਉਣਾ, ਹਾਲਾਂਕਿ ਆਹ ਸ਼ਬਦ ਬਹੁਤ ਹਾਸੋਹੀਣੀ ਲੱਗੂ ਤੁਹਾਨੂੰ ਕਿ ਸਮਰੱਥ ਪੰਜਾਬ। ਪੰਜਾਬ ਤਾਂ ਵੈਸੇ ਹੀ ਗੁਰੂ ਨੇ ਸਮਰੱਥ ਕੀਤਾ ਹੋਇਆ, ਕੁਦਰਤ ਨੇ ਸਮਰੱਥ ਕੀਤਾ ਹੋਇਆ। ਇੰਨਾ ਪਾਣੀ, ਇੰਨੀ ਸੋਹਣੀ ਧਰਤੀ, ਇੰਨੇ ਸੋਹਣੇ ਨੌਜਵਾਨ, ਇੰਨੀ ਸੋਹਣਾ ਮੌਸਮ। ਇੰਝ ਧਰਤੀ ਹੈ ਨਹੀਂ, ਦੁਨੀਆ ਘੁੰਮ ਕੇ ਵੇਖ ਲਿਓ ਕਿਤੇ। ਮਲੇਸ਼ੀਆ ਜਾਂਦੇ ਰਹੋ, ਪੱਥਰ ਹੀ ਪੱਥਰ, ਉਹਨਾਂ ਨੂੰ ਸੜਕਾਂ ਕੱਢਣ 'ਚ ਹੀ ਬੱਸ ਹੋ ਗਈ ਉਹਨਾਂ ਦੀ। ਆ ਮਹਾਰਾਸ਼ਟਰ ਜਾਂਦੇ ਰਹੋ, ਕੀ ਆ ਉਹਨਾਂ ਦੇ ਪੱਲੇ? ਕੁਛ ਨਹੀਂ ਗਾ। ਮੱਧ ਪ੍ਰਦੇਸ਼ ਜਾਂਦੇ ਰਹੋ, ਕੁਛ ਨਹੀਂ ਗਾ। ਜੋ ਪੰਜਾਬ ਦੀ ਐਡੀ ਸੋਹਣੀ ਧਰਤੀ ਆ, ਇੰਨੇ ਸੋਹਣੀ ਨੌਜਵਾਨ ਆ ਜਿਹੜੇ ਕਿ ਦੁਨੀਆ 'ਚ ਹੀ ਮੰਨੇ ਜਾਂਦੇ ਆ। ਆਪਾਂ ਹੁਣੀ ਵੇਖ ਹੀ ਲਿਆ ਓਲੰਪਿਕਸ ਦੇ ਵਿੱਚ ਆ 2-4 ਸੂਬਿਆਂ ਦੇ ਸਾਰੇ ਮੈਡਲ ਆ,
ਤੇ ਖਰਚਾ ਕੁਝ ਵੀ ਨਹੀਂ ਆਪਣੇ ਦੇ ਕਰਦੀ ਸਰਕਾਰ। ਪਰ ਇੰਨੀ ਵਧੀਆ ਨਸਲ ਜੇ ਅੱਜ ਆਪਾਂ ਸਮਰੱਥ ਬਣਾਉਣ ਦੀ ਗੱਲ ਕਰਦੇ ਆ ਤੇ ਇਹ ਦੁੱਖ ਵਾਲੀ ਗੱਲ ਆ। ਪਰ ਜੇ ਸਮਰੱਥ ਬਣਨਾ ਹੈ, ਸੰਘਰਸ਼ ਵੀ ਕਰਨਾ ਪਊਗਾ, ਆਪਦੇ ਹੱਕਾਂ ਵਾਸਤੇ ਵੀ ਬੋਲਣਾ ਪਊਗਾ, ਉਹਨਾਂ ਦੀ ਮੰਗ ਵੀ ਕਰਨੀ ਪਊਗੀ। ਨਾਲ ਦੀ ਨਾਲ ਅੰਦਰ ਜਿਹੜੀਆਂ ਨੀਤੀਆਂ ਤੁਹਾਡੇ ਸੂਬੇ ਦੇ ਜੋ ਅੰਦਰ ਆਪਣੀਆਂ ਨੀਤੀਆਂ ਹੈਗੀਆਂ ਉਹ ਦਿੱਲੀ ਦੀਆਂ ਵੇਖ ਕੇ ਨਹੀਂ ਲਾਗੂ ਕਰਨੀਆਂ। ਅੱਜ ਸਾਡਾ ਚੀਫ ਮਿਨਿਸਟਰ ਬੰਬਈ ਹੀ ਬੈਠਾ ਜਾ ਕੇ ਗੱਲ ਕਰਦਾ ਕਿ ਸਨਅਤ ਇੱਥੇ ਲਾਓ। ਇੰਨੇ ਨੌਜਵਾਨ ਮਿਲਾ ਦੂੰਗਾ। ਮੈਂ ਆਪ ਬੈਂਕਿੰਗ ਸੈਕਟਰ 'ਚ ਰਿਹਾ, ਉਸ ਸੈਕਟਰ 'ਚ ਜਿਹਦੇ 'ਚ ਇਹ ਕਿ ਆਪਾਂ ਪ੍ਰਮੋਟ ਕਿਵੇਂ ਕਰਨੀ ਹੈ ਇੱਥੇ ਇੰਡਸਟਰੀ। ਠੀਕ ਹੈ, ਇਹ ਨਹੀਂ ਕਿ ਵੀ ਕੋਈ ਕਾਗਜ਼ੀ ਕਾਰਵਾਈ ਸਿਟੀ ਦੇ ਵਿੱਚ ਇਹ ਚੀਜ਼ ਸਿਖਾਈ ਜਾਂਦੀ ਸੀ। ਤੁਹਾਡੇ ਐਂਟਰਪ੍ਰੈਨਿਓਰਸ਼ਿਪ ਹੋਣੀ ਚਾਹੀਦੀ ਹੈ ਅੰਦਰ, ਤੁਹਾਡੇ ਅੰਦਰ ਜਜ਼ਬਾ ਹੋਣਾ ਚਾਹੀਦਾ ਕੁਝ ਕਰਨ ਦਾ। ਫਾਈਨੈਂਸਿਸ ਜਿਹੜੇ ਹੈਗੇ ਉਹ ਵਰਲਡ ਦੇ ਵਿੱਚ ਕਿਤੇ ਘਾਟ ਨਹੀਂ। ਪਰ ਆਪਣੇ ਕੀ ਦੁੱਖ ਆ, ਆਪਣੇ ਇਹ ਆ ਕਿ ਵੀ ਬੱਚੇ ਲੱਗਦੇ ਆ, ਗੁੜ ਕੱਢਣ ਲੱਗਦਾ ਕੋਈ, ਉਹ ਗੁੜ ਬਣਾਉਂਦਾ ਹੈਗਾ, ਉਹਨੂੰ ਐਕਸਪੋਰਟਸ ਦੇ ਉੱਤੇ ਉਹਦੀਆਂ ਅਨਨੈਚੁਰਲ ਉਹਦੇ ਬੈਰੀਅਰਸ ਲਾਏ ਜਾਂਦੇ ਹੈਗੇ। ਬਾਹਰ ਨਹੀਂ ਉਹਨੇ ਬੈਰੀਅਰ ਲੱਗਦੇ ਜਿੰਨੇ ਪੰਜਾਬ ਸਰਕਾਰ ਲਾ ਦਿੰਦੀ ਜਾਂ ਇੱਥੋਂ ਦੀ ਸਰਕਾਰਾਂ ਲਾ ਦਿੰਦੀਆਂ ਬਾਹਰ ਭੇਜਣ ਦੇ। ਇਸੇ ਤਰ੍ਹਾਂ ਹੋਰ ਬਹੁਤ ਇੰਡਸਟਰੀ ਆ ਪੰਜਾਬ ਦੇ ਵਿੱਚ ਜਿਹੜੀ ਕਿ ਬੱਚੇ ਸ਼ੁਰੂ ਕਰ ਸਕਦੇ ਆ, ਉਹਨਾਂ ਨੂੰ ਸਰਮਾਇਆ ਨਹੀਂ ਮਿਲ ਰਿਹਾ। ਉਹਨਾਂ ਨੂੰ ਸਭ ਤੋਂ ਵੱਡੀ ਗੱਲ ਸਰਮਾਇਆ ਛੱਡੋ, ਸਰਕਾਰੀ ਐਟੀਟਿਊਡ ਮਾੜਾ ਹੈ। ਮੈਂ ਜਿੱਦਣ ਇੰਡਸਟਰੀ ਆਪਦੀ ਬੰਦ ਕੀਤੀ 650 ਬੰਦੇ ਨੂੰ ਇੰਪਲੋਇਮੈਂਟ ਦਿੰਦਾ ਸੀ ਮੰਡੀ ਅਹਿਮਦਗੜ੍ਹ ਦੇ ਵਿੱਚ। ਤੇ ਹਾਲਤ ਇਹ ਸੀਗੀ ਕਿ ਹਰੇਕ ਇੰਸਪੈਕਟਰ, ਹਰੇਕ ਅਫਸਰ, ਹਰੇਕ ਆਇਆ ਮੇਰੇ ਕੋਲੇ, ਆਹ ਪੈਂਡਿੰਗ ਬਿੱਲ ਕਲੀਅਰ ਕਰਿਓ ਜੀ, ਉਹ ਕਰਿਓ। ਕੋਈ ਇਹਨਾਂ ਚੋਂ ਪਿਓ ਦਾ ਪੋਤੇ ਨੇ ਆ ਕੇ ਇਹ ਨਹੀਂ ਪੁੱਛਿਆ ਕਿ ਬਾਈ ਬੰਦ ਕਿਉਂ ਕਰਦਾ ਇਹਨੂੰ। 650 ਬੰਦੇ ਨੂੰ ਇੰਪਲੋਇਮੈਂਟ ਕੋਈ ਦੇ ਨਹੀਂ ਸਕਦੀ ਅੱਜ ਦੀ ਸਰਕਾਰ ਨੇ। ਜੇ 600 ਬੰਦਿਆਂ ਨੂੰ ਇੰਪਲੋਇਮੈਂਟ ਦੇਣੀ ਹੋਵੇ, ਚੀਕਾਂ ਨਿਕਲ ਜਾਂਦੀਆਂ ਸਰਕਾਰ ਦੀਆਂ। ਜੇ ਉਹ ਇੰਡਸਟਰੀ ਬੰਦ ਹੋ ਰਹੀ ਆ, ਪੁੱਛੋ ਤਾਂ ਸਹੀ। ਪਰ ਇਹ ਸਾਡਾ ਐਟੀਟਿਊਡ ਆ, ਉਹ ਅੱਜ ਨਹੀਂ ਚਲੋ ਬੰਦ ਹੋਈ, ਉਹ ਬਹੁਤ 2012 'ਚ ਆਪਾਂ ਕੀਤੀ ਬੰਦ। ਉਸ ਸਮੇਂ ਦੀ ਸਰਕਾਰ ਦਾ ਐਟੀਟਿਊਡ ਵੀ ਹੋਣ ਆ ਰਹੀ ਸੀ। ਸੋ ਆਪਣਾ ਐਟੀਟਿਊਡ ਗਲਤ ਹੈਗਾ। ਆਪਾਂ ਨੂੰ ਆਪਣੇ ਬੱਚਿਆਂ ਨੂੰ ਪ੍ਰਮੋਟ ਕਰਨਾ ਪਊਗਾ, ਆਪਾਂ ਨੂੰ ਅਜੇ ਹਬਸ ਬਣਾਉਣੇ ਪੈਣੇ ਆ। ਇਹ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੀ ਆਪਾਂ ਇੱਕ ਦਸਤਾਵੇਜ਼ ਲੈ ਕੇ ਆਏ ਆ ਕਿ ਆਪਾਂ ਚੱਲਣਾ ਕਿਵੇਂ, ਆਪਾਂ ਕਿਵੇਂ ਤੁਰਨਾ ਹੈਗਾ ਇਸ ਰਾਹ 'ਤੇ, ਕੀ ਆਪਾਂ ਸੋਚਦੇ ਹਾਂ ਅੱਡ-ਅੱਡ ਚੀਜ਼ਾਂ ਦੀ, ਜਿਨ੍ਹਾਂ ਵਿੱਚੋਂ ਮੇਨ ਇਹ ਆ ਕਿ ਜਿਹੜਾ ਆਪਾਂ ਸੰਘਰਸ਼ ਖੜਾ ਕਰਨਾ ਤਾਂ ਆਪਾਂ ਨੂੰ ਉਸੇ ਤਰੀਕੇ ਨਾਲ ਜਿਵੇਂ ਆਪਣੇ ਬਜ਼ੁਰਗ ਅਕਾਲੀ ਲਹਿਰ ਵਾਂਗੂ ਖੜੇ ਹੋਏ ਸੀ, ਉਸੇ ਭਾਵਨਾ ਨੂੰ ਜਿਸ ਨੂੰ ਮਾਰ ਦਿੱਤਾ ਗਿਆ ਅੱਜ ਦੇ ਸਮੇਂ ਦੇ ਵਿੱਚ, ਅੱਜ ਦੇ ਅਕਾਲੀ ਦਲ ਉਸ ਤੋਂ ਮੰਨਫੀ ਹੋ ਚੁੱਕੇ ਆ, ਆਪਾਂ ਨੂੰ ਉਸੇ ਭਾਵਨਾ 'ਚ ਹੀ ਖੜਾ ਹੋਣਾ ਪਊਗਾ। ਆਪਾਂ ਨੂੰ ਗੁਰਬਾਣੀ ਨਾਲ ਜੋੜਨਾ ਪਊਗਾ, ਆਪਾਂ ਨੂੰ ਆਪਦੇ ਸੱਭਿਆਚਾਰ ਨਾਲ ਜੋੜਨਾ ਪਊਗਾ, ਆਪਾਂ ਨੂੰ ਸਾਰੀਆਂ ਕੌਮਾਂ ਨੂੰ ਜਿਹੜੀਆਂ ਪੰਜਾਬ ਦੇ ਵਿੱਚ ਰਹਿੰਦੀਆਂ ਉਹਨਾਂ ਨੂੰ ਕਲਾਵੇ 'ਚ ਲੈ ਕੇ ਤੁਰਨਾ ਪਊਗਾ ਤੇ ਆਪਦੇ ਆਪ ਅੰਦਰੂਨੀ ਸੁਧਾਰ ਕਰਨਾ ਪਊਗਾ ਤੇ ਸੰਘਰਸ਼ ਵਾਸਤੇ ਤਿਆਰ ਹੋਣਾ ਪਊਗਾ। ਮਿਸਲ ਸਤਲੁਜ ਦਾ ਜਿਹੜਾ ਮੁੱਖ ਟੀਚਾ ਇਹ ਹੀ ਆ ਕਿ ਜਿਹੜੀ ਅਕਾਲੀ ਭਾਵਨਾ ਜਾਂ ਅਕਾਲੀ ਲਹਿਰ, ਜਿਵੇਂ ਹਰਦੀਪ ਸਿੰਘ ਹੋਰਾਂ ਨੇ ਗੱਲ ਕੀਤੀ ਕਿ 1920 ਜਾਂ 1925 'ਚ ਸੀਗੀ, ਉਸੇ ਭਾਵਨਾ ਨੂੰ ਆਪਾਂ ਦੁਬਾਰਾ ਸੁਰਜੀਤ ਕਰੀਏ। ਨੌਜਵਾਨਾਂ ਵਾਸਤੇ ਆਪਾਂ ਇੱਕ ਪਲੇਟਫਾਰਮ ਬਣਾ ਦਈਏ, ਇੱਕ ਐਸਾ ਪਲੇਟਫਾਰਮ ਬਣਾ ਦਈਏ ਕਿ ਜਿਹੜਾ ਅਗਲਾ 40-50 ਸਾਲ ਦੀ ਲੀਡਰਸ਼ਿਪ ਆਪਣੀ ਕਾਇਮ ਹੋ ਜਾਏ, ਉਹ ਫੇਰ ਜ਼ਰੂਰ ਜੀ ਰਵੇ, ਤਾਂ ਕਿ ਉਹਨਾਂ ਵਾਸਤੇ ਟ੍ਰੇਨਿੰਗ ਹੋ ਸਕੇ। ਉਸੇ ਬੁਨਿਆਦ 'ਤੇ ਆਪਾਂ ਸਟਰਕਚਰ ਬਣਾਇਆ। ਇਹ ਹਲੇ ਇੱਕ ਖਰੜਾ ਹੈਗਾ, 3-4 ਮਹੀਨੇ ਪਹਿਲਾਂ ਆਪਾਂ ਰਿਲੀਜ਼ ਕੀਤਾ, ਇਹਦੇ ਪਿੱਛੇ ਨੰਬਰ ਵੀ ਦਿੱਤਾ। ਕਿਸੇ ਨੂੰ ਕੋਈ ਹੋਰ ਸੁਝਾਅ ਲੱਗੇ, ਕਿਸੇ ਨੂੰ ਲੱਗੇ ਕਿ ਨਹੀਂ ਭਾਈ ਆਹ ਗੱਲ ਹੋਰ ਇਹਦੇ 'ਚ ਐਡ ਕਰਨ ਵਾਲੀ ਆ, ਜਾਂ ਆਹ ਗੱਲ ਤੁਹਾਨੂੰ ਠੀਕ ਨਹੀਂ ਲੱਗਦੀ, ਸਾਡੇ ਹਿਸਾਬ ਨਾਲ ਇਹਦੇ 'ਚ ਬਦਲਾਅ ਹੋਣਾ ਚਾਹੀਦਾ, ਤਾਂ ਇਹ ਆਪਾਂ ਉਹਦੇ ਵਾਸਤੇ ਓਪਨ ਹੈਗੇ ਆ। ਇਸ ਤਰੀਕੇ ਨਾਲ ਕਿ ਵੀ ਆਪਾਂ ਰਲ ਮਿਲ ਕੇ ਇੱਕ ਕੰਸੈਂਸਸ ਬਣਾ ਕੇ, ਇੱਕ ਸਹਿਮਤੀ ਬਣਾ ਕੇ ਕਿਸੇ ਹੱਲ ਤੋਰੀਏ। ਬਰੋਡਰ ਸਹਿਮਤੀ ਬਣੂਗੀ ਤਾਂ ਹੀ ਕੋਈ ਹੱਲ ਨਿਕਲੂਗਾ। ਦੁਬਾਰਾ ਆਹ ਜਿਹੜੀ ਗੱਲ ਆ, ਜਿਵੇਂ ਸੇਖੋਂ ਸਾਹਿਬ ਨੇ ਕਿਹਾ ਕਿ ਵੀ ਪ੍ਰਧਾਨ ਤੇ ਆਹ ਚੀਜ਼ਾਂ ਇਹ ਸਾਰੀਆਂ ਉਦੋਂ ਹੀ ਹੁੰਦੀਆਂ ਜਦੋਂ ਆਪਾਂ ਗੁਰਮਤ ਤੋਂ ਟੁੱਟਦੇ ਹਾਂ। ਗੁਰੂ ਨੇ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਤੋਂ ਵਰਜਿਤ ਕੀਤਾ ਸੀਗਾ। ਉਹਨਾਂ ਨੇ ਕਿਹਾ ਸੀਗਾ ਕਿ ਇੱਕ ਲੀਡਰਸ਼ਿਪ ਨਹੀਂ ਹੋਣੀ ਚਾਹੀਦੀ। ਉਹਨਾਂ ਨੇ ਕਿਹਾ ਸੀਗਾ ਕਿ 5 ਪਿਆਰਿਆਂ ਨੂੰ ਇਹ ਤਾਕਤ ਦਿੱਤੀ ਸੀਗੀ। ਜਦੋਂ ਆਪਾਂ ਉਹਨਾਂ ਤੋਂ ਟੁੱਟੇ, ਸਾਰੀਆਂ ਤਾਕਤਾਂ ਇੱਕ ਪਾਸੇ ਇਕੱਠੀਆਂ ਕੀਤੀਆਂ ਤਾਂ ਆਪਾਂ ਕਰਾਹੇ ਹੋ ਗਏ। ਆਪਾਂ ਨੂੰ ਉਦੋਂ ਹਟਣਾ ਪਊਗਾ। ਅੱਜ ਦੀ ਡੇਟ 'ਚ ਤਾਂ ਜਿਹੜੇ ਆਪਾਂ ਗੁਰਮਤੇ ਪਾਉਂਦੇ ਸੀ, ਜਿਹੜੀਆਂ ਗੱਲਾਂ ਆਪਾਂ ਕਰਦੇ ਸੀਗੇ ਕਿ ਬਈ ਇੱਕ ਪਰਟੀਕੂਲਰ ਟਾਸਕ ਵਾਸਤੇ ਇੱਕ ਲੀਡਰ ਹੋਵੇ, ਉਹ ਮੇਰਾ ਖਿਆਲ ਵਰਲਡ ਦੇ ਸਾਰੇ ਕਾਰਪੋਰੇਟਸ ਕਰਦੇ ਆ। SPVs ਬਣਦੀਆਂ, ਸਪੈਸ਼ਲ ਪਰਪਸ ਵਾਹੀਕਲ ਕਹਿ ਦਿੰਦੇ ਆ ਉਹਨੂੰ। ਠੀਕ ਆ, ਅੰਗਰੇਜ਼ੀ ਦੇ ਵੱਡੇ ਵੱਡੇ ਨਾਂ ਦੇਤੇ ਉਹਨਾਂ ਨੇ, ਪਰ ਉਹ ਕਨਸੈਪਟ ਜਿਹੜੇ 400-400 300-300 ਸਾਲ ਪਹਿਲਾਂ ਆਪਾਂ ਨੂੰ ਗੁਰੂਆਂ ਨੇ ਦਿੱਤੇ ਸੀਗੇ, ਉਹ ਅੱਜ ਉੱਥੇ ਵਰਤ ਰਹੇ ਆ। ਇੰਨੇ ਸਾਲਾਂ ਬਾਅਦ ਉਹਨਾਂ ਨੂੰ ਸਮਝ ਆਈ ਆ। ਤੇ ਆਪਣੇ ਤੇ ਸੱਭਿਆਚਾਰ 'ਚ, ਆਪਣੇ ਬਲੱਡ 'ਚ, ਆਪਣੀ ਟੀਚਿੰਗਸ 'ਚ ਆਪਣੇ ਕੋਲੇ ਨਿੱਤ ਮਿਲਦੇ ਆ, ਤਾਂ ਆਪਾਂ ਉੱਧਰ ਵਾਪਸ ਮੁੜੀਏ। ਆਪਾਂ ਇੱਕ ਜਥੇਬੰਦਕ ਤੌਰ ਤੇ ਹੋ ਕੇ ਇੱਕ ਸੰਘਰਸ਼ ਲੜਨ ਦੀ ਤਿਆਰੀ ਕਰੀਏ, ਇੱਕ ਅੰਦਰੂਨੀ ਸੋਚ ਡਿਵੈਲਪ ਕਰੀਏ ਕਿ ਪੰਜਾਬ ਕਿਹੋ ਜਿਹਾ ਹੋਣਾ ਚਾਹੀਦਾ। ਇਸ ਤਰੀਕੇ ਨਾਲ ਕਿ ਸੂਬੇ ਦੇ ਜਿਹੜੇ ਰਿਸੋਰਸਿਸ ਆ, ਸੂਬੇ ਦੀ ਜਿਹੜੀ ਸਨਅਤ ਆ, ਚਾਹੇ ਉਹ ਕੋਈ ਆਪਣਾ ਐਗਰੀਕਲਚਰ ਆ, ਸਿੱਖਿਆ
ਜਾਂ ਪ੍ਰਦੂਸ਼ਣ ਦਾ ਹੀ ਮਸਲਾ ਹੈ, ਇਹ ਸਾਰਾ ਪੰਜਾਬ ਸੈਂਟਰਿਕ ਸੋਚ ਹੋਵੇ, ਪੰਜਾਬ ਨੂੰ ਕੇਂਦਰ 'ਚ ਲਾ ਕੇ ਰੱਖ ਕੇ ਪੰਜਾਬ ਦੇ ਲੋਕਾਂ ਦਾ ਭਲਾ ਵੇਖ ਕੇ ਇਹ ਚੀਜ਼ਾਂ ਦੀ ਡਿਵੈਲਪਮੈਂਟ ਹੋਵੇ, ਪਾਲਿਸੀਜ਼ ਉਸ ਹਿਸਾਬ ਨਾਲ ਬਣ। ਸੋ ਇਹਨਾਂ ਗੱਲਾਂ ਨੂੰ ਆਪਾਂ ਮੁੱਖ ਰੱਖ ਕੇ ਖਰੜਾ ਬਣਾਇਆ। ਮੈਂ ਚਾਹੂੰਗਾ ਕਿ ਤੁਸੀਂ ਜ਼ਰੂਰ ਇਹਨੂੰ ਪੜ੍ਹੋ, ਜ਼ਰੂਰ ਇਹਦੇ 'ਤੇ ਆਪਦਾ ਦੇਵੋ, ਆਪਦਾ ਰਿਐਕਸ਼ਨ ਵੀ ਦੇਵੋ ਕਿ ਵੀ ਇਹਦੇ 'ਚ ਆਹ ਚੀਜ਼ਾਂ ਗਲਤ ਆ ਸਹੀ ਆ, ਜਾਂ ਆਹ ਹੁਣ ਤਾਂ ਹੀ ਆ, ਜਾਂ ਇਹ ਕੀ ਇਨਸਾਨੀ ਸੋਚ ਦਾ ਹੀ ਬਣਿਆ, ਇਹਦੇ 'ਚ ਹੁਣ ਕਮੀਆਂ ਵੀ ਹੋ ਸਕਦੀਆਂ, ਤੇ ਜਿਹੜੇ ਗੁੱਡ ਪੁਆਇੰਟਸ ਆ ਉਹਦੇ ਵਾਸਤੇ ਸਾਡੇ ਨਾਲ ਤੁਹਾਨੂੰ ਲੱਗਦਾ ਕਿ ਆਹ ਚੰਗੇ ਇਹ ਪੁਆਇੰਟ ਆ, ਇਹਦੇ 'ਤੇ ਕੰਮ ਕਰਨ ਦੀ ਲੋੜ ਆ, ਉਹਦੇ 'ਚ ਸਹਿਮਤੀ ਬਣਾ ਕੇ ਆਪਾਂ ਆਓ ਰਲ ਕੇ ਚੱਲੀਏ। ਇੰਨਾ ਹੀ ਕਹਿ ਕੇ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ, ਤੇ ਆਪਾਂ ਇਦੋਂ ਬਾਅਦ ਆਪਣੇ ਕੋਲ ਟਾਈਮ ਹੋਊਗਾ, ਜਿਹੜੇ ਵੀ ਕਿਸੇ ਨੇ ਵੀਰ ਨੇ ਕੋਈ ਸਵਾਲ ਭਰਾ ਨੇ ਕਰਨੇ ਹੋਣ ਆਪਾਂ ਹਾਜ਼ਰ ਹਾਂ, ਕੋਈ ਵੀ ਗੱਲਬਾਤ ਵਾਸਤੇ ਵੀ ਹੈਗੇ ਆ। ਇਸ ਤੋਂ ਇਲਾਵਾ ਜੇ ਕੋਈ ਮਿਸਲ ਸਤਲੁਜ ਨਾਲ ਆਪਾਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਜੁੜੋ, ਜਿਹੜਾ ਕੋਈ ਫੀਲਡ ਦੇ ਵਿੱਚ ਮਹੀਨੇ 'ਚੋਂ 2 ਜਾਂ 3 ਜਾਂ 4 ਦਿਨ ਕੱਢ ਸਕਦਾ, ਜ਼ਰੂਰ ਸਾਡੇ ਨਾਲ ਜੁੜੇ, ਜਿਹਨੂੰ ਲੱਗੇ ਕਿ ਹਾਂ ਇਹ ਪਾਸੇ ਕੰਮ ਕਰਨਾ ਠੀਕ ਹੈਗਾ। ਤੇ ਜਿਹੜਾ ਹੁਣ ਨਹੀਂ ਮਨ ਬਣਾ ਸਕਦਾ, ਉਹ ਚਾਹੇ ਬਾਅਦ 'ਚ ਪੜ੍ਹ ਕੇ ਖਰੜਾ ਬਣਾ ਕੇ ਆਪਾਂ ਨੂੰ ਕੰਟੈਕਟ ਕਰ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ